ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈੱਟ ਤੇ ਮੋਬਾਈਲ ਐਪ ਤੇ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਾਂਗੇ ਪਹਿਲਾਂ, ਫਿਰ ਕਰਾਂਗੇ ਕਿ ਅਹਿਮ ਖਬਰਾਂ ਤੇ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਕਵਰਡ ਕੈਲੀਫੋਰਨੀਆ ਆਵਾਮਾ ਕੇਅਰ ਬਾਬਤ ਤੇ ਮੈਡੀਕੇਅਰ ਨੂੰ ਲੈ ਕੇ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਜਾਂ ਕਿਸੇ ਵੀ ਤਰ੍ਹਾਂ ਦੀ ਪਾਲਿਸੀ ਦੇ ਵਿੱਚ ਚੇਂਜ ਕਰਵਾਉਣ ਦੇ ਲਈ ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਮਸ਼ਵਰਾ ਕਰਨਾ ਜਾਂ ਕੋਈ ਸਵਾਲ ਪੁੱਛਣਾ ਤਾਂ ਉਹਨਾਂ ਦਾ ਨੰਬਰ ਹੈ 415 909 0503। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਨ ਰੈਂਟਨ, ਸਰਬਜੀਤ ਸਿੰਘ ਸ਼ੋਕਰ ਟਰਲਕ GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਆ ਸੈਂਟਾ ਨੀਲਾ ਦੀ। ਨਿਮਾ ਸਹੂਲਤਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ ਤੇ ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਮਿੰਟੂ ਜੀ, ਜੇਕਰ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰਗੇ ਅੰਮ੍ਰਿਤਪਾਲ ਸਿੰਘ ਤੋਂ। ਅੰਮ੍ਰਿਤਪਾਲ ਦਾ ਪੁਤਲਾ ਫੂਕਣ ਨੂੰ ਲੈ ਕੇ ਕਹਿੰਦੇ ਰੌਲਾ ਪੈ ਗਿਆ। ਦੇਖੋ ਗੱਲ ਕੀ ਹੈ ਕਿ ਪ੍ਰਵੀਨ ਜੀ, ਤੁਹਾਨੂੰ ਪਤਾ ਹੀ ਹੈ ਕਿ ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣਦਾ ਹੈ ਨਾ ਤਾਂ ਕੁਛ ਇਹ ਜਿਹੜੇ ਜਥੇਬੰਦੀਆਂ ਵਾਲੇ ਆ, ਕੋਈ ਫਲਾਣੀ ਸੈਨਾ ਵਾਲਾ, ਕੋਈ ਫਲਾਣੀ ਸੈਨਾ ਵਾਲਾ, ਇਹਨਾਂ ਦਾ ਕੰਮ ਕੀ ਹੈ ਕਿ ਇਹਨਾਂ ਨੇ ਬਲਦੀ ਤੇ ਤੇਲ ਪਾਉਣਾ ਹੁੰਦਾ ਆ ਕੇ। ਇਹਨਾਂ ਦਾ ਯਤਨ ਜ਼ਿਆਦਾਤਰ ਇਹੀ ਰਹਿੰਦਾ। ਤਾਂ ਖੈਰ ਦੇਖੋ ਗੱਲ ਕੀ ਹੈ ਕਿ ਅਜਿਹਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ DGP ਨੇ ਵੀ, ਮੈਂ ਸਮਝਦਾ ਕਿ ਗਲਤੀ ਕੀਤੀ ਹੈ ਅਜਿਹਾ ਕਰਕੇ ਕਿ ਹਾਂ ਅਸੀਂ ਇਹ ਕਾਰਵਾਈ ਕਰਾਂਗੇ, ਉਹ ਕਰਾਂਗੇ, ਦਮਗਜ਼ੇ ਮਾਰ ਦਿੱਤੇ। ਤਾਂ ਹੁਣ ਇੱਕ ਬਹਾਨਾ ਹੈ, ਚਾਹੇ ਉਹ ਰਾਜਾ ਵੜਿੰਗ ਉਹ ਲੈਟਰ ਲਿਖ ਦਿੰਦਾ ਕਿ ਕਾਰਵਾਈ ਕਰ, ਚਾਹੇ ਕੋਈ ਵਿਰੋਧੀ ਧਿਰ ਆ ਕਾਰਵਾਈ ਕਰ। ਮਤਲਬ ਕਿ ਖੁਦ ਹੀ ਤਾਂ ਸਹਿੜਿਆ ਨਾ ਕਿ ਆਪ ਤਾਂ ਤੁਸੀਂ ਪਹਿਲੀ ਗੱਲ ਇਸ ਗੱਲ ਦਾ ਜਵਾਬ ਨਹੀਂ ਦਿੱਤਾ ਕਿ ਜੇ ਬੰਦਾ ਨਜਾਇਜ਼ ਫੜਿਆ ਸੀਗਾ ਤੁਸੀਂ ਤਾਂ ਉਹਨੂੰ ਕਸਟਡੀ 'ਚ ਰੱਖ ਕੇ ਟੌਰਚਰ ਕਿਉਂ ਕੀਤਾ ਗਿਆ? ਜੇ ਜਾਇਜ਼ ਸੀਗਾ ਤੇ ਫਿਰ ਝੁਕੇਗਾ ਤੂੰ? ਇਹਨਾਂ ਗੱਲਾਂ ਦਾ ਕੋਈ ਜਵਾਬ ਨਹੀਂ। ਬਸ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਦਬਾਅ ਬਣਿਆ ਪੁਲਿਸ ਦੀ ਲੌਬੀ ਦਾ, ਤੇ ਫਿਰ ਇਹ ਗੱਲ ਕਹਿ ਗਏ। ਹੁਣ ਉਹ ਗੱਲ ਜਿਹੜੀ ਆ, ਚਾਹੇ ਕੋਈ ਜਥੇਬੰਦੀਆਂ ਵਾਲੇ ਹੋਣ, ਚਾਹੇ ਤਨਜ਼ੀਮਾਂ ਵਾਲੇ ਹੋਣ ਸਿਆਸਤ ਦੇ ਵਿੱਚ, ਉਹ ਗੱਲ ਨੂੰ ਫੜ ਕੇ ਪੈ ਗਏ। ਤਾਂ ਹੁਣ ਗੱਲ, ਚਲੋ ਅਜਨਾਲਾ ਘਟਨਾਕ੍ਰਮ ਹੋਇਆ, ਠੀਕ ਹੈ, ਜੋ ਵੀ ਹੋਇਆ ਮਾੜਾ ਹੋਇਆ, ਪਰੰਤੂ ਹੁਣ ਉਸੇ ਚੀਜ਼ ਨੂੰ ਦੁਹਰਾਈ ਜਾਂਦੇ ਆ ਜੀ। ਮਤਲਬ ਕਿ ਘਟਨਾ ਵਾਪਰ ਗਈ ਹੈ ਪਰ ਉਸ ਘਟਨਾ ਦੇ ਬਹਾਨੇ ਗਾਂ ਦੀ ਗਾਂ ਗੱਲਾਂ ਤੋਰੀ ਜਾਂਦੇ ਨੇ। ਗੱਲ ਤੇ ਇੱਥੋਂ ਤੱਕ ਚਲੇ ਗਈ ਹੈ ਕਿ ਹੁਣ ਅੱਜ ਤਾਂ ਕਹਿੰਦੇ ਕਿ ਨੀਮ ਫੌਜੀ ਦਸਤਿਆਂ ਦੀਆਂ 18 ਕੰਪਨੀਆਂ ਆ ਰਹੀਆਂ ਨੇ ਪੰਜਾਬ 'ਚ। ਹਾਲਾਂਕਿ ਉਹਦੇ ਕਾਰਨ ਹਾਲੇ ਸਪਸ਼ਟ ਨਹੀਂ ਹੈ ਕਿ ਮੁੱਖ ਮੰਤਰੀ ਸਾਡੇ ਜਿਹੜੇ ਮਿਲੇ ਨੇ ਗ੍ਰਹਿ ਮੰਤਰੀ ਨੂੰ ਕਿ ਬਈ ਸਾਨੂੰ ਇਹ ਚਾਹੀਦੇ ਆ ਨੀਮ ਫੌਜੀ ਦਸਤੇ, ਤਾਂ ਚਲੋ ਇਹ ਲੈ ਕੇ ਆ ਰਹੇ ਨੇ। ਹੁਣ ਦੇਖੋ ਅੱਗੇ ਕੀ ਹੁੰਦਾ, ਉਹਦੇ ਬਾਰੇ ਤਾਂ ਹਾਲੇ ਸਪਸ਼ਟਤਾ ਕੁਛ ਨਹੀਂ ਹੈ, ਨਾ ਹੀ ਹਾਲੇ ਕੋਈ ਅਧਿਕਾਰਤ ਆਪਾਂ ਕੋਈ ਪੱਤਰ ਦੇਖਿਆ, ਪਰ ਉਹ ਸਾਰੇ ਮੀਡੀਆ ਦੇ ਵਿੱਚ ਚੱਲ ਰਿਹਾ। ਕੋਈ ਕਹਿ ਰਿਹਾ ਕਿ 18 ਕੰਪਨੀਆਂ, ਕੋਈ ਕਹਿ ਰਿਹਾ 20 ਕੰਪਨੀਆਂ। ਖੈਰ ਪਤਾ ਲੱਗ ਜਾਏਗਾ, ਸਵੇਰ ਤੱਕ ਸਪਸ਼ਟ ਹੋ ਜਾਏਗਾ। ਕਹਿਣ ਦਾ ਮਤਲਬ ਕਿ ਅੱਜ ਇਸੇ ਤਰ੍ਹਾਂ ਹੀ ਇਹਨਾਂ ਨੇ ਅੰਮ੍ਰਿਤਸਰ ਦੇ ਸੰਤ ਸਿੰਘ ਸੁਖਾ ਸਿੰਘ ਚੌਂਕ ਦੇ ਵਿੱਚ ਪ੍ਰੋਗਰਾਮ ਰੱਖਿਆ ਸੀ। ਸ਼ਿਵ ਸੈਨਾ ਬਾਲ ਠਾਕਰੇ ਜਿਹੜੇ ਹੈਗੇ ਨੇ ਜੀ, ਅੱਛਾ, ਉਹ ਪ੍ਰੋਟੈਸਟ ਕਰਨ ਪਹੁੰਚ ਗਏ। ਤਾਂ ਦੂਸਰੇ ਪਾਸਿਓਂ ਕੁਝ ਸਿੱਖ ਜਥੇਬੰਦੀਆਂ ਦੇ ਕਾਰਕੁਨ ਪਹੁੰਚ ਗਏ। ਮਾਮਲਾ ਫੇਰ ਆਮੋ ਸਾਹਮਣੇ ਵਾਲਾ। ਹੁਣ ਗੱਲ ਤੇ ਇਹ ਹੈ ਨਾ ਕਿ ਇੱਕ ਘਟਨਾ ਦੇ ਬਹਾਨੇ ਤੁਸੀਂ ਦੂਸਰੀ ਘਟਨਾ ਦਾ ਮੁੱਢ ਬਣ ਰਹੇ ਹੋ, ਤਾਂ ਕੀ ਇਹ ਸਿਆਣਪ ਹੈ? ਮੈਨੂੰ ਦੱਸੋ ਪ੍ਰਵੀਨ ਜੀ। ਜੀ ਬਿਲਕੁਲ ਸਹੀ। ਇੱਕ ਘਟਨਾ ਲਈ ਤੇ ਤੁਸੀਂ ਕਹਿ ਰਹੇ ਹੋ ਕਿ ਕਾਰਵਾਈ ਕਰੋ, ਤੇ ਦੂਸਰੀ ਘਟਨਾ ਆਪ ਹੀ ਤਾਂ ਤਿਆਰ ਕਰ ਰਹੇ ਹੋ ਤੁਸੀਂ। ਜੇ ਸਿਆਣੇ ਹੋਵੋ, ਪੰਜਾਬ ਦਾ ਸੋਚਦੇ ਹੋਵੋ, ਲੋਕਾਂ ਦਾ ਸੋਚਦੇ ਹੋਵੋ ਕਿ ਹਾਂ ਬਾਈ ਠੀਕ ਹੈ, ਮੰਗ ਕਰੋ ਆਪਣੀ ਜਾਇਜ਼ ਤਰੀਕੇ ਨਾਲ, ਮੰਗ ਪੱਤਰ ਦਿਓ ਜਾਂ ਜੋ ਵੀ ਆਪਣੇ ਬਿਆਨ ਦਿਓ। ਅੱਛਾ, ਪੁਤਲਾ ਫੂਕਿਆ ਕੀ ਹੋ ਜਾਂਦਾ? ਮੈਂ ਮਤਲਬ ਕਿ ਅਸੀਂ ਤੇ ਨਿੱਕੇ ਹੁੰਦੇ ਬਾਦਲ ਸਾਹਿਬ ਦਾ ਪੁਤਲਾ ਤੇ ਇੱਥੇ ਲੰਬੀ ਸਾਡੇ ਤਾਂ ਖੜੀਸੀ ਫਿਰਦੇ ਹੁੰਦੇ ਸੀ। ਕੋਈ ਕੀ ਹੋ ਗਿਆ? ਹਾਲੇ ਵੀ ਉਹ ਬੈਠੇ ਨੇ। ਅਸੀਂ ਬੁੱਢੇ ਹੋਣ ਵਾਲੇ ਹੋ ਗਏ ਆ ਤੇ ਉਹ ਹਾਲੇ ਵੀ ਹੈਗੇ ਨੇ ਬਾਈ। ਗੱਲ ਹੈ ਕਿ ਪੁਤਲਾ ਇੱਕ ਫਾਰਮੈਲਿਟੀ ਹੈ ਵਿਰੋਧ ਦੀ। ਚਲੋ ਇਹ ਲੈ ਆਏ, ਉਧਰੋਂ ਉਹ ਆ ਗਏ। ਹੁਣ ਜੇ ਕੋਈ ਉੱਥੇ ਕੋਈ ਗੱਲ ਹੋ ਜਾਂਦੀ ਤਾਂ ਫੇਰ ਜਾ ਜਾਂਦੇ ਵਾਲੀ ਗੱਲ ਆ। ਖੈਰ ਪੁਲਿਸ ਵਿੱਚ ਪੈ ਗਈ, ਹੁਣੇ ਚਲੇ ਗਏ। ਕਹਿੰਦੇ ਜੀ ਕਿ ਦੇਖੋ ਅਸੀਂ 7 ਦਿਨ ਦਾ ਸਮਾਂ ਦੇਵਾਂਗੇ, ਨਹੀਂ ਤਾਂ ਫੇਰ
ਅਸੀਂ ਆਵਾਂਗੇ। तो खैर ਹੁਣ ਚਲੋ ਆਪਣੀਆਂ ਮਰਜ਼ੀਆਂ ਕਰਨੀਆਂ ਨੇ ਇਹਨਾਂ ਨੇ, ਅਸੀਂ ਤੇ ਇਹੀ ਕਹਿ ਸਕਦੇ ਹਾਂ ਕਿ ਭਾਈ ਥੋੜਾ ਠੰਡਾ ਢੰਡੌਰਾ ਰੱਖੋ। ਪਰ ਦੂਜੇ ਪਾਸੇ ਜੇ ਪ੍ਰਵੀਨ ਜੀ ਤੁਸੀਂ ਦੇਖੋਗੇ ਤਾਂ ਹੋਰ ਵੀ ਕੁਝ ਹੈਗੀਆਂ ਨੇ ਇਸ ਮਾਮਲੇ ਦੇ ਵਿੱਚ, ਮਤਲਬ ਕਿ ਕਾਰ ਵਾਲਾ ਰੌਲਾ ਨਿਬੜਿਆ, ਉਹ US ਤੋਂ ਭਾਈ ਸਾਹਿਬ ਮੂਹਰੇ ਆ ਗਏ, ਤਾਂ ਹੁਣ ਉਸ ਤੋਂ ਬਾਅਦ ਇੱਥੋਂ ਦਾ ਮੀਡੀਆ ਜਿਹੜਾ ਉਹ ਦਾਅਵਾ ਕਰ ਰਿਹਾ ਵਾ ਕਿ ਹੁਣ ਕਾਰ ਦੀ ਜੀ ਫੰਡਿੰਗ ਦੀ ਜਾਂਚ ਹੋਏਗੀ, ਉਹ ਪਤਾ ਨਹੀਂ ਸੱਚ ਹੈ ਕਿ ਕੁਝ ਹੋਰ ਹੈ। ਮਤਲਬ ਕਿ ਇਸ ਤਰ੍ਹਾਂ ਗੱਲਾਂ ਬਾਤਾਂ ਜਿਹੜੀਆਂ ਉਹ ਤੁਰੀਆਂ ਜਾਂਦੀਆਂ। ਅੱਜ ਇੱਕ ਖਬਰ ਹੋਰ ਆ ਗਈ ਕਿ ਅਮਰਤਪਾਲ ਸਿੰਘ ਦੀ ਜਾਨ ਨੂੰ ਖਤਰਾ ਹੈ ਜੀ। ਉਹਦੇ ਤੇ ਰਵਨੀਤ ਬਿੱਟੂ ਇੱਕ ਇੰਟਰਵਿਊ ਦੇ ਰਿਹਾ ਸੀ, ਉਹ ਕਹਿੰਦਾ ਕਿ ਬਈ ਮੈਂ ਕਿਸੇ ਦੇ ਮਰਨ ਦੀ ਚਾਹਨਾ ਨਹੀਂ ਰੱਖਦਾ, ਵੀ ਉਹਨੂੰ ਚਾਹੇ ਅਮਰਤਪਾਲ ਸਿੰਘ ਹੈ ਚਾਹੇ ਕੋਈ ਵੀ ਹੈ, ਹਰੇਕ ਬੰਦੇ ਨੂੰ ਇੱਥੇ ਸੁਰੱਖਿਆ ਜ਼ਰੂਰੀ ਹੈ। ਮਤਲਬ ਕਿ ਇਹ ਵੀ ਖਬਰ ਵਿੱਚ ਤੁਰ ਪਈ। ਤਾਂ ਕਾਫੀ ਕੁਛ ਆ, ਪਰ ਆ ਜਿਹੜਾ ਪੁਤਲਾ ਫੂਕਣ ਵਾਲਾ ਇਹ ਮਹਿਕਮਾ ਹੈਗਾ ਨਾ, ਕੁਛ ਕੁ ਇਹਨਾਂ ਨੂੰ ਚਾਹੀਦਾ ਕਿ ਗੁਰੇਜ਼ ਕਰੋ, ਠੰਡ ਢੰਡੌਰਾ ਹੋ ਲੈਂਦੇ ਜੋ ਹੁੰਦਾ ਤਾਂ। ਬਿਲਕੁਲ ਸਹੀ ਹੈ। ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਤੇ ਫੈਸਲਾ ਰਾਖਵਾਂ। ਹਾਂਜੀ, ਰਾਖਵੇਂ ਦਾ ਮਤਲਬ ਪ੍ਰਵੀਨ ਜੀ ਇਹੋ ਹੈ ਕਿ ਕਿਸੇ ਵੇਲੇ ਵੀ ਹੁਣ ਫੈਸਲਾ ਆ ਜਾਏਗਾ, ਹੋ ਸਕਦਾ ਕੱਲ ਆ ਜਾਵੇ, ਹੋ ਸਕਦਾ ਕੋਈ 10-20 ਦਿਨ ਦਾ ਟਾਈਮ ਲੱਗ ਜਾਵੇ। ਤਾਂ ਰਾਖਵੇਂ ਦਾ ਮਤਲਬ ਇਹੀ ਮੰਨ ਕੇ ਚੱਲੋ ਕਿ ਕੋਰਟ ਕਿਸੇ ਵੇਲੇ ਵੀ ਫੈਸਲਾ ਸੁਣਾ ਸਕਦੀ ਹੈ। ਤਾਂ ਦੇਖੋ ਮਸਲਾ ਸਭ ਨੂੰ ਪਤਾ ਹੈ, ਇਸ ਪਿਛੋਕੜ ਦੇ ਵਿੱਚ ਤੇ ਜ਼ਿਆਦਾ ਜਾਣ ਦੀ ਜ਼ਰੂਰਤ ਨਹੀਂ ਹੈ। ਰਾਜੋਆਣਾ ਬਹੁਤ ਲੰਮੇ ਸਮੇਂ ਤੋਂ ਜੇਲ੍ਹ ਦੇ ਵਿੱਚ ਨਜ਼ਰਬੰਦ, ਕਾਫੀ ਵਕਫਾ ਹੋ ਗਿਆ, ਸਜ਼ਾ ਫਾਂਸੀ ਦੀ ਕੇਸ ਹੀ ਨਹੀਂ ਲੜਿਆ, ਮਤਲਬ ਕਿ ਸਿੱਧਾ ਕਿਹਾ ਕਿ ਅਸੀਂ ਕੀਤਾ, ਜਾਓ ਜਿਹੜੀ ਸਜ਼ਾ ਦੇਣੀ ਹੈ ਸੁਣਾਓ। ਇਹ ਦੇਖੋ ਸਹਿਮਤੀਆਂ ਸਾਰਾ ਕੁਝ ਉਹ ਚਲੋ ਚੱਲਦਾ ਹੈ ਨਾਲੋਂ ਨਾਲ ਜੀ। ਕੋਈ ਵਿਰੋਧ ਦੇ ਵਿੱਚ ਹੁੰਦਾ, ਕੋਈ ਪੱਖ ਚ ਹੁੰਦਾ, ਕੋਈ ਕਿਸੇ ਵਿਚਾਰਧਾਰਾ ਨੂੰ ਕਿਸੇ ਦ੍ਰਿਸ਼ਟੀਕੋਣ ਤੋਂ ਦੇਖਦਾ, ਕੋਈ ਕਿਸੇ ਦ੍ਰਿਸ਼ਟੀਕੋਣ ਤੋਂ ਦੇਖਦਾ ਹੈ। ਹਰੇਕ ਹਥਿਆਰਬੰਦ ਸੰਘਰਸ਼ ਜਾਂ ਹਰੇਕ ਮੂਵਮੈਂਟ ਦੀ ਆਪਣੀ ਇੱਕ ਹਿਸਟਰੀ ਹੁੰਦੀ ਹੈ। ਕੋਈ ਉਹਨੂੰ ਕਿਸੇ ਨੁਕਤੇ ਨਿਗਾਹ ਤੋਂ ਭਾਸਦਾ ਹੈ, ਕਿਸੇ ਨੁਕਤੇ ਨਿਗਾਹ ਤੋਂ ਉਹਨੂੰ ਪੜਚੋਲਦਾ ਹੈ, ਵੱਖੋ ਵੱਖਰੀਆਂ ਗੱਲਾਂ ਨੇ। ਪਰ ਦ੍ਰਿੜਤਾ ਤਾਂ ਦੇਖੋ ਇਹੀ ਹੁੰਦੀ ਹੈ ਨਾ ਕਿ ਜਦੋਂ ਤੁਸੀਂ ਕੰਮ ਕਰਕੇ ਤੇ ਜਾ ਕੇ ਕੋਰਟ ਦੇ ਵਿੱਚ ਕਹਿੰਦੇ ਹੋ ਕਿ ਮੈਂ ਕੀਤਾ ਆ, ਉੱਥੇ ਪਤਾ ਲੱਗਦਾ। ਨਹੀਂ ਤਾਂ ਇਹ ਪ੍ਰਵੀਨ ਜੀ ਕੋਈ ਹਾਲਾ ਜੀ ਦਾ ਵਾੜਾ ਨਹੀਂ ਹੈਗਾ ਇਹ ਗੱਲਾਂ ਕਹਿਣੀਆਂ। ਇੱਥੇ ਅਸੀਂ ਸਾਰੀ ਜ਼ਿੰਦਗੀ ਇਹਨਾਂ ਚੱਕਰਾਂ ਚ ਕੱਟੀ ਆ, ਜਾ ਕੇ ਚੋਰੀ ਦੀ ਕਹਾਣੀ ਵੀ ਚੋਰ ਨਹੀਂ ਮੰਨਦਾ। ਇੱਕ ਮਤਲਬ ਉਹਨੇ ਕਿਸੇ ਟਿਊਬਵੈਲ ਤੋਂ ਪਾਈਪ ਲਾ ਲਈ ਹੋਵੇ ਨਾ, ਪਲਾਸਟਿਕ ਦੀ, ਕੋਈ 10 ਗਜ਼ ਦੀ, ਕੋਈ 20 ਫੁੱਟ ਦੀ, ਉਹ ਮੁਕੱਦਮਾ ਬਣ ਜਾਵੇ ਤਾਂ 20 ਫੁੱਟ ਪਲਾਸਟਿਕ ਪਾਈਪ ਦਾ ਜਾ ਕੇ ਇਕਬਾਲ ਨਹੀਂ ਕਰਦਾ ਕਿ ਮੈਂ ਕੀਤਾ ਜੁਰਮ ਜੀ। ਤੇ ਕਿਸੇ ਦਾ ਇਸ ਤਰ੍ਹਾਂ ਮਤਲਬ ਕਿ ਜਾ ਕੇ ਕਤਲ ਕਰਕੇ, ਔਰ ਉਹ ਵੀ ਸੀਐਮ ਦਾ ਕਤਲ ਕਰਕੇ ਕਹਿਣਾ ਕਿ ਮੈਂ ਮਾਰਿਆ ਜਾਂ ਅਸੀਂ ਮਾਰਿਆ, ਜੋ ਸਜ਼ਾ ਦੇਣੀ ਹੈ ਤੁਹਾਨੂੰ ਪਤਾ ਹੈ ਕਿ ਸਜ਼ਾ ਕੀ ਹੋ ਸਕਦੀ ਹੈ। ਤਾਂ ਖੈਰ ਉਸ ਤੋਂ ਬਾਅਦ ਫਿਰ ਫਾਂਸੀ ਦੀ ਸਜ਼ਾ ਯਾਨੀ ਹੈ ਲਗਭਗ ਸਾਹਮਣੇ ਸੀ ਉਸ ਵੇਲੇ। ਪੰਜਾਬ ਨੇ ਜਾਂ ਕਹਿ ਲਓ ਸਿੱਖ ਕੌਮ ਨੇ ਏਕਾ ਬਹੁਤ ਵਿਖਾਇਆ। ਫਿਰ ਕੇਸਰੀ ਲਹਿਰ ਉਸਰੀ 12 ਦੀ ਗੱਲ ਹੈ, ਸ਼ਾਇਦ ਤੁਹਾਨੂੰ ਯਾਦ ਹੋਏਗਾ। ਫਿਰ ਉਸ ਤੋਂ ਬਾਅਦ ਪਟੀਸ਼ਨ ਪੈ ਗਈ, SCPC ਬਣੀਓ। ਫਿਰ ਇਹ ਮਾਮਲਾ ਲਟਕਾ ਦਾ ਸ਼ਿਕਾਰ ਹੋ ਗਿਆ, ਲਗਾਤਾਰ ਲਮਕਦਾ ਆਇਆ ਤਾਂ ਅੱਜ ਅਖੀਰ ਸੁਪਰੀਮ ਕੋਰਟ ਨੇ ਵੀ ਇਹ ਗੱਲ ਕਹੀ। ਉਹਨਾਂ ਨੇ ਕਿਹਾ ਕਿ ਦੇਖੋ ਇਹ ਤੇ ਮਨੁੱਖੀ ਅਧਿਕਾਰਾਂ ਦਾ ਘਾਣ ਹੈ ਜੋ ਤੁਸੀਂ ਕਰ ਰਹੇ ਹੋ, ਕਿ ਦੇਖੋ ਅੱਜ ਤੁਸੀਂ ਇੰਨੀ ਸਜ਼ਾ ਕਟਾ ਕੇ ਕੱਲ ਨੂੰ ਫੇਰ ਬੰਦੇ ਦੀ ਸਜ਼ਾ ਫਾਂਸੀ ਬਰਕਰਾਰ ਰੱਖੋ, ਇਹ ਤੇ ਡਬਲ ਸਜ਼ਾ ਹੋਗੀ। ਬਿਲਕੁਲ ਇਹੀ ਨੁਕਤੇ ਦੀ ਗੱਲ ਹੈ। ਜਿਹੜੇ ਲੋਕ ਕਹਿੰਦੇ ਆ ਨਾ ਕਿ ਬਈ ਇਹਨਾਂ ਨੂੰ ਐ ਕਰ ਦਿਓ, ਉਹੀ ਤਾਂ ਗੱਲ ਹੈ ਕਿ ਤੁਸੀਂ ਕਿਸੇ ਨੂੰ 30 ਸਾਲ 35 ਸਾਲ ਨਜ਼ਰਬੰਦ ਰੱਖ ਕੇ ਕਾਲ ਕੋਠੜੀਆਂ 'ਚ ਸਜ਼ਾ ਕਟਾ ਕੇ ਜੇ ਤੁਸੀਂ ਫਿਰ ਵੀ ਉਹਦੇ ਵਾਸਤੇ ਮੌਤ ਦੀ ਸਜ਼ਾ ਮੰਗਦੇ ਹੋ ਜੀ, ਤੇ ਇਹਦਾ ਮਤਲਬ ਕਿ ਤੁਸੀਂ ਤੇ ਦੋਹਰਾ ਫਿਰ ਗਾਂ ਕਤਲ ਕਰ ਰਹੇ ਹੋ। ਇੱਕ ਵਾਰੀ ਇੱਕ ਜ਼ਿੰਦਗੀ ਨੂੰ ਤੁਸੀਂ ਖੋਇਆ ਤੇ ਫਿਰ ਉਸ ਤੋਂ ਬਾਅਦ ਹਾਲੇ ਵੀ ਤੁਸੀਂ ਕਹਿੰਦੇ ਕਿ ਉਹਨੂੰ ਦੁਬਾਰਾ ਡੈਥ ਦਿੱਤੀ ਜਾਵੇ, ਮੌਤ ਦਿੱਤੀ ਜਾਵੇ। ਤਾਂ ਸੁਪਰੀਮ ਕੋਰਟ ਨੇ ਇਹੀ ਗੱਲ ਕਹੀ ਕਿਉਂਕਿ ਕੇਂਦਰ ਸਰਕਾਰ ਦਾ ਉਹੀ ਰੁਖ ਆ। ਫਿਰ ਇਹੀ ਗੱਲਾਂ ਜਿਹੜੀਆਂ ਇਹਨਾਂ ਦੀਆਂ ਮਾੜੀਆਂ ਹੁੰਦੀਆਂ ਨੇ ਕਿ ਦੇਖੋ ਜੀ ਇਹ ਸੈਂਸਿਟਿਵ ਮਾਮਲਾ ਹੈ, ਸਾਨੂੰ ਕੁਝ ਸਮਾਂ ਦਿਓ। ਉਹਨਾਂ ਨੇ ਆਖਿਆ ਕਿ ਕਿੰਨਾ ਸਮਾਂ ਤੇ ਤੁਸੀਂ ਲੰਘਾ ਦਿੱਤਾ, ਕਿਉਂਕਿ ਬਹੁਤ ਲੰਬੇ ਸਮੇਂ ਤੋਂ ਸੁਪਰੀਮ ਕੋਰਟ ਨੇ ਇਹਨਾਂ ਨੂੰ ਹਦਾਇਤ ਦਿੱਤੀ ਹੋਈ ਆ ਕਿ ਤੁਸੀਂ ਭਾਈ ਨਿਬੇੜਾ ਕਰੋ, ਕਿਉਂਕਿ ਨਿਬੇੜਾ ਹੁਣ ਦੇਖੋ ਜਿਹੜੀ ਫਾਂਸੀ ਦੀ ਸਜ਼ਾ ਹੁੰਦੀ ਹੈ ਉਹਦੇ ਤੇ ਫੈਸਲਾ ਜਿਹੜਾ ਹੈ ਜੇ ਮਤਲਬ ਕਿ ਅੰਤਲੇ ਕੋਰਟ ਤੱਕ ਬਰਕਰਾਰ ਰਹਿ ਗਿਆ ਤਾਂ ਫਿਰ ਉਹ ਫੈਸਲਾ ਹੁੰਦਾ ਹੈ ਜਿਹੜਾ ਅਮਲ ਦਾ ਉਹ ਸਾਰਾ ਰਾਸ਼ਟਰਪਤੀ ਦੇ ਤਹਿਤ ਆ ਗਿਆ ਨਾ ਜੀ।
ਰਾਸ਼ਟਰਪਤੀ ਦੇ ਤਹਿਤ ਆ ਗਿਆ, ਯਾਨੀ ਉਹ ਗੇੜ ਜਿਹੜਾ ਉਹ ਕੇਂਦਰ ਸਰਕਾਰ ਵਾਲਾ ਹੀ ਹੈ, ਸਰਕਾਰਾਂ ਵਾਲਾ ਹੀ ਹੈ। ਹੁਣ ਫੈਸਲਾ ਲੈਣਾ ਹੈ ਸਰਕਾਰ ਨੇ। ਸਰਕਾਰ ਜਿਹੜਾ ਫੈਸਲਾ ਉਹ ਆਪਣਾ ਬਣਾ ਨਹੀਂ ਰਹੀ, ਬਹਾਨੇ ਬਣਾ ਰਹੀ ਹੈ, ਨਾ ਇੱਧਰ ਨਾ ਉੱਧਰ। ਮਤਲਬ ਕਿ ਨਾ ਤਾਂ ਉਹ ਸਿੱਖਾਂ ਨੂੰ ਨਾਰਾਜ਼ ਕਰਨਾ ਚਾਹੁੰਦੀ ਹੈ, ਨਾ ਉਹ ਪੰਜਾਬ ਨੂੰ ਮਤਲਬ ਕਿ ਇੱਕ ਹੋਰ ਸੰਘਰਸ਼ ਦੇ ਰਾਹ ਤੋਰਨਾ ਚਾਹੁੰਦੀ ਹੈ, ਨਾ ਹੀ ਛੱਡਣਾ ਚਾਹੁੰਦੀ ਹੈ। ਦੋਨੇ ਗੱਲਾਂ ਨੇ। ਤੇ ਇਸ ਕਰਕੇ ਸੁਪਰੀਮ ਕੋਰਟ ਨੇ ਇਹਦੇ ਤੇ ਖਾਸਾ ਤਗੜਾ ਪ੍ਰਤੀਕਰਮ ਦਿੱਤਾ। ਇਹਨਾਂ ਵੱਲੋਂ ਵਕੀਲ ਬਹੁਤ ਤਗੜੇ ਪੇਸ਼ ਹੋਏ ਸਨ, ਮੁਕਲ ਰੋਹਤਗੀ ਤਾਂ ਉਹਨਾਂ ਨੇ ਇਹ ਕਿਹਾ, ਉਹਨਾਂ ਨੇ ਕਿਹਾ ਕਿ ਤੁਸੀਂ ਇਹ ਗੱਲ ਕਹੀ ਜਾਂਦੇ ਜੇ ਕਿ ਪੰਜਾਬ ਜਿਹੜਾ ਸੈਂਸਿਟਿਵ ਸਟੇਟ ਹੈ ਵਗੈਰਾ ਵਗੈਰਾ। ਉਹਨਾਂ ਨੇ ਆਖਿਆ ਕਿ ਪੰਜਾਬ 'ਚ ਕੋਈ ਹੋਰ ਕਾਨੂੰਨ ਲਾਗੂ ਹੁੰਦਾ। ਹੁਣ ਇਹਦਾ ਕੋਈ ਕੀ ਜਵਾਬ ਦੇਊਗਾ ਕਿ ਠੀਕ ਹੈ ਬਾਰਡਰ ਏਰੀਆ ਸੈਂਸਿਟਿਵ ਮੰਨਿਆ, ਪਰ ਕੀ ਉੱਥੇ ਕੋਈ ਹੋਰ ਸੰਵਿਧਾਨ ਰੱਖਿਆ ਤੁਸੀਂ? ਇਸ ਕਰਕੇ ਸੁਪਰੀਮ ਕੋਰਟ ਨੇ ਕਿਹਾ ਕਿ ਹੋਰ ਕੋਈ ਸਮਾਂ ਨਹੀਂ ਮਿਲਣਾ, ਤੁਹਾਡੀਆਂ ਦਲੀਲਾਂ, ਤੁਹਾਡੀ ਬਹਿਸ ਪੂਰੀ ਤੇ ਹੁਣ ਫੈਸਲਾ ਜਿਹੜਾ ਉਹ ਰਾਖਵਾਂ। ਇਹਦਾ ਮਤਲਬ ਹੈ ਕਿ ਗੱਲ ਹੁਣ ਹੰਨੇ ਬੰਨੇ ਲੱਗੇਗੀ। ਇਹ ਜੋ ਲਮਕਾ ਇਹਨਾਂ ਨੇ ਪੈਦਾ ਕੀਤਾ ਹੋਇਆ ਸੀਗਾ ਸਰਕਾਰਾਂ ਨੇ, ਉਹ ਲਮਕਾ ਘੱਟੋ ਘੱਟ ਇਸ ਮਾਮਲੇ 'ਚ ਖਤਮ ਹੋਣ ਜਾ ਰਿਹਾ ਵਾ। ਜੀ ਮਿੰਟ ਜੀ, ਅਗਲੀ ਖਬਰ ਦੇ ਵੱਲ ਵਧੀਆ ਆਪਾਂ ਤੇ ਗੱਲ ਕਰੀਏ ਪੰਜਾਬ ਸਰਕਾਰ ਦੀ। ਪੰਜਾਬ ਸਰਕਾਰ ਨੇ ਰਜਿਸਟਰੀਆਂ ਤੇ ਜਿਹੜੀ ਸਟੈਂਪ ਡਿਊਟੀ ਹੈ ਉਹ ਘਟਾ ਦਿੱਤੀ ਹੈ ਜੀ। ਨਹੀਂ, ਚੰਗੀ ਗੱਲ ਹੈ ਜੀ, ਰਜਿਸਟਰੀਆਂ ਵੱਧ ਤੋਂ ਵੱਧ ਹੋਣ, ਚੰਗੀ ਗੱਲ ਆ। ਇਹਨਾਂ ਨੇ 2.5% ਸ਼ਾਇਦ ਘਟਾਈ ਆ, 2.25%, 2.25% ਦੀ ਕਟੌਤੀ ਕੀਤੀ ਆ। ਤੇ ਅੱਗੇ ਇੱਕ ਦਿਨ ਕਿਸੇ ਕਾਲਰ ਨੇ ਵੀ ਪੁੱਛਿਆ ਸੀ, ਉਹਦੇ ਬਾਬਤ ਵੀ ਦੱਸ ਦਿੱਤਾ ਸੀਗਾ ਕਿ ਹੁਣ ਉਹ ਮਾਮਲਾ ਵੀ ਜਿਹੜਾ ਅੱਗੇ ਜੁਰਮਾਨਾ ਲੈਂਦੇ ਸਨ, ਉਹ ਵੀ ਉਹਨਾਂ ਨੇ ਚੱਕ ਦਿੱਤਾ ਸੀਗਾ। ਮਤਲਬ ਕਿ ਰਜਿਸਟਰੀ ਜੇ ਕਿਸੇ ਨੇ ਕਰਨੀ ਹੈ ਜਾਂ ਕਰਵਾਉਣੀ ਹੈ ਤਾਂ ਹੁਣ ਸਹੀ ਮੌਕਾ ਹੈਗਾ। ਤਾਂ ਇਹਨਾਂ ਨੇ 2.25% ਸਟਾਂਪ ਡਿਊਟੀ ਜਿਹੜੀ ਹੁੰਦੀ ਹੈ, ਜਿਹਨੂੰ ਆਪਾਂ ਸਟਾਂਪ ਡਿਊਟੀ ਵੀ ਕਹਿ ਦਿੰਦੇ ਆ, ਉਹ ਇਹਨਾਂ ਨੇ ਘੱਟ ਕਰ ਦਿੱਤੀ ਆ। ਜਿਹੜੇ ਹੈਗੇ ਨੇ ਇੱਥੋਂ ਦੇ ਮਾਲ ਮੰਤਰੀ, ਉਹਨਾਂ ਨੇ ਇਹਦੀ ਜਾਣਕਾਰੀ ਜਿਹੜੀ ਦਿੱਤੀ। ਹਾਲਾਂਕਿ ਇਹਨਾਂ ਨੇ ਰੈਵਨਿਊ ਦੇ ਆંકੜੇ ਵੀ ਪੇਸ਼ ਕੀਤੇ ਕਿ ਸਾਲ 22 ਦੇ ਮੁਕਾਬਲੇ 23 ਦੇ ਵਿੱਚ, ਜੋ ਫਰਵਰੀ ਦਾ ਮਹੀਨਾ ਹੈ, ਤਾਂ ਇਹਦੇ 'ਚ ਅਸੀਂ ਟੋਟਲ 57.37 ਕਰੋੜ ਦਾ ਮਾਲੀਆ ਵੱਧ ਕਮਾਇਆ। ਮਤਲਬ ਆਲਮੋਸਟ ਤੁਸੀਂ ਕਹਿ ਸਕਦੇ ਹੋ ਕਿ 100 ਕਰੋੜ ਰੁਪਏ ਦਾ। ਚਲੋ ਇਹ ਤੇ ਚੰਗੀ ਗੱਲ ਹੈ ਕਿ ਲੋਕਾਂ ਦੇ ਖਜ਼ਾਨੇ 'ਚ ਜੋ ਪੈਸਾ ਆਵੇ ਤਾਂ ਵੱਧ ਤੋਂ ਵੱਧ ਚੰਗੀ ਗੱਲ ਹੈ। ਪਰ ਦੇਖੋ ਮਸਲਾ ਕੀ ਹੈ ਕਿ ਇੱਕ ਤਾਂ ਇਹ ਹੈ ਕਿ ਰਜਿਸਟਰੀਆਂ 'ਚ ਠੱਲ ਨਹੀਂ ਪੈਣੀ ਚਾਹੀਦੀ ਪ੍ਰਵੀਨ ਜੀ, ਠੀਕ ਹੈ, ਜੇ ਰੈਵਨਿਊ ਕਮਾਉਣਾ। ਕਿਉਂਕਿ ਹੁੰਦਾ ਕੀ ਹੈ ਕਿ ਰਜਿਸਟਰੀਆਂ ਦਾ ਕੰਮ ਐਸਾ ਕੰਮ ਆ ਕਿ ਕਈ ਵਾਰ ਹੁਣ ਜਿੱਦਾਂ ਮਾਲ ਵਾਲੇ ਮਹਿਕਮੇ ਵਾਲੇ ਉਹ ਚਲੇ ਜਾਂਦੇ ਨੇ ਬਹੁਤ ਲੰਬੀਆਂ ਹੜਤਾਲਾਂ ਤੇ, ਰੈਵਨਿਊ ਵਾਲੇ ਜਿਨ੍ਹਾਂ ਨੂੰ ਆਪਾਂ ਅੰਗਰੇਜ਼ੀ 'ਚ ਰੈਵਨਿਊ ਕਹਿ ਦਿੰਦੇ ਆ, ਡਿਪਾਰਟਮੈਂਟ ਵਾਲੇ, ਉਹ ਇੱਕ ਬਹੁਤ ਵੱਡਾ ਕਹਿ ਲਈਏ ਕਿ ਘਾਟਾ ਹੋ ਜਾਂਦਾ। ਕਈ ਵਾਰ ਉਹ ਹੜਤਾਲ ਜਿਹੜੀ ਹੈ ਤੁਸੀਂ ਦੇਖਿਆ ਹੋਣਾ ਹਫ਼ਤਿਆਂ ਬੱਧੀ ਤੁਰੀ ਜਾਂਦੀ ਆ ਜੀ। ਤੇ ਇਸ ਕਰਕੇ ਇੱਕ ਤੇ ਉਹ ਮਸਲਾ ਜਿਹੜਾ ਕੋਈ ਐਸਾ ਉਭਰਨਾ ਨਹੀਂ ਚਾਹੀਦਾ, ਤੇ ਦੂਸਰਾ ਇਹ ਹੈ ਕਿ ਕੰਮਕਾਜ ਜਿਹੜੇ ਆ ਸੁਚਾਰੂ ਢੰਗ ਨਾਲ ਹੋਣੇ ਚਾਹੀਦੇ ਆ। ਹੁਣ ਅੱਗੇ ਤੇ ਇਹ ਰਿਵਾਜ ਸੀ ਕਿ ਰਜਿਸਟਰੀਆਂ ਜਿਹੜੀਆਂ ਹੁੰਦੀਆਂ ਹੀ ਸ਼ਾਮ ਨੂੰ ਸ਼ੁਰੂ ਸੀਗੀਆਂ, ਲੋਕ ਬੈਠੇ ਰਹਿੰਦੇ। ਸੋ ਇਸ ਕਰਕੇ ਵੀਡੀਓ ਵਗੈਰਾ ਵੀ ਬਣੀਆਂ। ਕਈ ਵਾਰ ਅਸੀਂ ਤੇ ਉਹ ਵੀ ਦੌਰ ਦੇਖਿਆ ਕਿ ਜਦੋਂ ਲਾਈਟ ਚਲੇ ਜਾਣੀ ਤੇ ਰਾਤ ਨੂੰ ਇਹਨਾਂ ਨੇ ਬੈਟਰੀਆਂ ਜਗਾ ਕੇ ਰਜਿਸਟਰੀਆਂ ਦਾ ਕੰਮ ਨਿਬੇੜਿਆ। ਇਹੋ ਜਿਹਾ ਕੰਮ ਵੀ ਦਫ਼ਤਰਾਂ 'ਚ। ਕਿ ਹੁਣ ਤਾਂ ਚਲੋ ਥੋੜਾ ਸਮਾਂ ਜਿਹੜਾ ਉਹ ਬਈ ਬਹੁਤ ਆਧੁਨਿਕ ਹੋ ਗਿਆ। ਤਾਂ ਗੱਲ ਇਹ ਹੈ ਕਿ ਇਹ ਚੀਜ਼ ਹੈ, ਇੱਕ ਕਰਪਸ਼ਨ ਖਤਮ ਹੋ ਜਾਵੇ, ਇੱਕ ਜਿਹੜਾ ਖਲਾਅ ਪੈਦਾ ਹੋ ਜਾਂਦਾ ਹੈ ਜੀ। ਮਤਲਬ ਰਜਿਸਟਰੀਆਂ ਦਾ ਜਿਹੜਾ ਤਾਣਾ ਬਾਣਾ ਹੈ, ਤੰਤਰ ਤੁਹਾਡਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ, ਚੁਸਤ ਦਰੁਸਤ, ਵੀ ਮਤਲਬ ਕਿ ਕੋਈ ਪਰੇਸ਼ਾਨੀ ਨਾ ਆਵੇ। ਹੁਣ ਮੈਨੂੰ ਲੱਗਦਾ ਕਿ ਥੋੜਾ ਦੂਰ ਕਰਨਗੇ ਇਹ ਪਰੇਸ਼ਾਨੀਆਂ, ਖੱਜਲ ਖੁਆਰੀਆਂ, ਕਿਉਂਕਿ ਇਨਵੈਸਟਰਸ ਨੂੰ ਬੁਲਾ ਰਹੇ ਆ। ਤੇ ਜੇ ਇਹੀ ਚੀਜ਼ਾਂ ਰਹਿਣਗੀਆਂ ਤਾਂ ਫਿਰ ਬਹੁਤ ਘਾਟੇ ਬੰਦਾ ਹੋ ਜਾਂਦਾ ਕੰਮ। ਸੋ ਚੰਗੀ ਗੱਲ ਹੈ, ਇਹਨਾਂ ਨੇ ਕਟੌਤੀ ਕਰ ਦਿੱਤੀ ਆ, ਵਧੀਆ ਗੱਲ ਹੈ, ਰਜਿਸਟਰੀਆਂ ਵਧਣਗੀਆਂ ਇਹਦੇ ਨਾਲ ਜੀ। ਅਗਲੀ ਖਬਰ ਦੇ ਵੱਲ ਵਧੀਆ ਮਿੰਟ ਜੀ ਤੇ ਗੱਲ ਕਰੀਏ ਅਮਿਤ ਰਤਨ ਦੀ। ਅਮਿਤ ਰਤਨ ਨੂੰ ਹੁਣ ਪਟਿਆਲਾ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਜੀ, ਆਮ ਆਦਮੀ ਪਾਰਟੀ ਦੇ ਐਮਐਲਏ ਨੂੰ। ਦੇਖੋ ਪਟਿਆਲਾ ਜੇਲ੍ਹ ਦੇ ਵਿੱਚ ਜੇ ਪਹੁੰਚ ਗਿਆ ਹੈ ਤਾਂ ਵਧੀਆ ਗੱਲ ਆ। ਪਟਿਆਲੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੀ ਹੈਗਾ ਹੈ, ਭਾਰਤ ਭੂਸ਼ਣ ਆਸ਼ੂ ਵੀ ਉੱਥੇ ਹੀ ਆ, ਚੰਗੀ ਗੱਲ ਆ। ਇੱਕ ਹੋਰ ਫੜਿਆ ਸੀ ਸੁੰਦਰ ਸ਼ਾਮ ਅਰੋੜਾ, ਉਹਦਾ ਵੀ ਪਤਾ ਕਰ ਲਿਓ, ਸ਼ਾਇਦ ਉੱਥੇ ਹੀ ਹੋਵੇ, ਜੇ ਨਹੀਂ ਤੇ ਕਿਤੇ ਪਾਸੇ ਹੋਏਗਾ। ਉਹਨੂੰ ਵੀ ਬੁਲਾ ਲੈਣ, ਵਧੀਆ ਉੱਥੇ ਤਾਸ਼ ਖੇਡਿਆ ਕਰ, ਨਜ਼ਾਰੇ ਲੈਣ। ਹੁਣ ਇਹੀ ਹੋ ਸਕਦਾ, ਹੋਰ ਉੱਥੇ ਜੇਲ੍ਹ 'ਚ ਰੋ ਕੇ ਖਲਪ ਕੇ ਕੀ ਕਰੋਗੇ ਤੁਸੀਂ? ਤਾਂ ਅਮਿਤ ਰਤਨ ਨੂੰ ਜੁਡੀਸ਼ੀਅਲ ਕਰ ਦਿੱਤਾ ਗਿਆ। ਪਰ ਇੱਕ ਚੀਜ਼ ਵੇਖੋ, ਜਿਹਦੀ ਆਪਾਂ ਗੱਲ ਕਰਦੇ ਸੀਗੇ ਕਿ ਚਰਚਾਵਾਂ ਇੱਥੇ ਸਾਡੇ ਏਰੀਏ 'ਚ ਬਹੁਤ ਸੀਗੀਆਂ, ਤਾਂ ਹੁਣ
ਉਹ ਚੁੱਪ ਚਪੀਤੇ ਉਹਨੂੰ ਜੇਲ੍ਹ ਚ ਘੱਲ ਦਿੱਤਾ। ਕੋਈ ਬਰੀਫਿੰਗ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ ਹੈ। ਸਰਕਾਰ ਦਾ, ਸੱਤਾਧਾਰੀਆਂ ਦਾ ਇੱਕ MLA ਫੜਿਆ ਜਾਂਦਾ ਹੈ, ਸਿੱਧੇ ਦੋਸ਼ ਲੱਗਦੇ ਆ। ਚਲੋ ਹੋਰ ਦੋਸ਼ਾਂ ਦੀ ਤੇ ਗੱਲ ਹੀ ਛੱਡੋ, ਇਸੇ ਕੇਸ ਦੇ ਵਿੱਚ ਇੱਕ ਨੰਬਰਦਾਰੀ ਨੂੰ ਲੈ ਕੇ ਮੁਕੱਦਮਾ ਵੀ ਆਪਾਂ ਵੇਖਿਆ ਨਾ ਕਿ ਉਹ ਵੀ ਇਸੇ ਮੁਕੱਦਮੇ ਦੇ ਵਿੱਚ ਇੱਕ ਨੁਕਤਾ ਹੈਗਾ। ਸੌਰੀ, ਮੈਂ ਮੁਕੱਦਮਾ ਲੱਗ ਤੋਂ ਬੋਲ ਗਿਆ, ਨੁਕਤਾ ਕਹਿ ਸਕਦੇ ਕਿ ਦੋਸ਼ ਕਹਿ ਲਓ। ਦੋਸ਼ ਇਹ ਆ ਕਿ ਇਸ ਤੋਂ ਪਹਿਲਾਂ ਨੰਬਰਦਾਰੀ ਵਾਸਤੇ 2.5 ਲੱਖ ਰੁਪਇਆ ਲੈ ਚੁੱਕੇ ਸਨ। ਕੀ ਉਹ ਸੱਚ ਹੈ? ਕੀ ਉਹ ਸਾਬਤ ਹੋਇਆ? ਜੇ ਉਹ ਸਾਬਤ ਹੋ ਗਿਆ ਤੇ ਫਿਰ ਦੂਜੇ ਝੂਠੇ ਤਾਂ ਨਹੀਂ ਹੋ ਸਕਦੇ। ਤਾਂ ਗੱਲ ਇਹ ਹੈ ਕਿ ਹੁਣ ਇਹਨਾਂ ਚੀਜ਼ਾਂ ਤੇ ਕਿਸੇ ਨੇ ਕੋਈ ਪਰਦਾ ਨਹੀਂ ਚੁੱਕਣਾ, ਕਿਸੇ ਨੇ ਕੋਈ ਸਪਸ਼ਟਤਾ ਪੇਸ਼ ਨਹੀਂ ਕਰਨੀ, ਕਿਸੇ ਨੇ ਕੋਈ ਆ ਕੇ ਜਨਤਾ ਨੂੰ ਦੱਸਣਾ ਨਹੀਂ ਹੈ। ਬਸ ਚੁੱਪਚਾਪ ਉਹਨੂੰ ਜੇਲ੍ਹ 'ਚ ਛੱਡ ਆਏ ਆ। ਬਾਅਦ ਦੇ ਵਿੱਚ ਹੁਣ ਆਪਾਂ ਨੂੰ ਇੱਕਾ ਦੁੱਕਾ ਮੌਕਿਆਂ ਤੇ ਕਿਤੇ ਖਬਰ ਮਿਲੇਗੀ, ਉਸ ਤੋਂ ਬਾਅਦ ਜ਼ਮਾਨਤ ਦਾ ਪਤਾ ਲੱਗੇਗਾ ਕਿ ਜ਼ਮਾਨਤ ਲੱਗ ਚੁੱਕੀ ਹੈ। ਉਸ ਤੋਂ ਬਾਅਦ ਹੋ ਸਕਦਾ ਜ਼ਮਾਨਤ ਹੋ ਵੀ ਜਾਵੇ। ਪਰ ਜੋ ਗੱਲਾਂ ਬਾਤਾਂ ਇੱਥੇ ਪਹਿਲਾਂ ਦੱਸੀਆਂ ਗਈਆਂ ਜਾਂ ਸੁਣੀਆਂ ਗਈਆਂ, ਉਹਨਾਂ ਗੱਲਾਂ ਦਾ ਅੱਗੇ ਕੀ ਕੁਝ ਹੱਲ ਨਿਕਲਿਆ, ਕੀ ਕੁਝ ਉਹਦਾ ਦੇ ਵਿੱਚੋਂ ਕੁਝ ਨਵਾਂ ਨਿਕਲਿਆ, ਕੀ ਜਿਹੜੇ ਸਵਾਲ ਸੀ ਉਹਨਾਂ ਸਾਰੀਆਂ ਚੀਜ਼ਾਂ ਦੇ ਜਵਾਬ ਵਿਜੀਲੈਂਸ ਨੇ ਹਾਸਲ ਕਰ ਲਏ ਆ। ਉਹਨਾਂ ਗੱਲਾਂ ਤੇ ਕੁਝ ਵੀ ਨਹੀਂ ਹੈ, ਸਫਾਈ ਕੁਝ ਵੀ ਨਹੀਂ ਹੈ, ਕੁਝ ਵੀ ਸਪਸ਼ਟਤਾ ਨਹੀਂ ਹੈ। ਸੋ ਅਮਿਤ ਰਤਨ ਨੂੰ ਪਟਿਆਲਾ ਭੇਜ ਦਿੱਤਾ। ਪਰ ਮੈਨੂੰ ਜਿੰਨੀ ਕੋਈ ਜਾਣਕਾਰੀ ਮਿਲੀ ਹੈ ਬਠਿੰਡੇ ਤੋਂ ਪ੍ਰਵੀਨ ਜੀ, ਕਿ ਦਰਅਸਲ ਇਹ ਗੱਲ ਜਿਹੜੀ ਹੈ ਉਹ ਵਿਜੀਲੈਂਸ ਨੂੰ ਪਤਾ ਲੱਗ ਗਈ ਸੀ ਕਿ ਜੇ ਇਹਨੂੰ ਬਠਿੰਡੇ ਜੇਲ੍ਹ 'ਚ ਭੇਜਿਆ ਜਾਂਦਾ ਹੈ, ਕਿਉਂਕਿ ਹੁਣ ਬਠਿੰਡੇ ਤਾਂ ਵਿੱਚ ਜੇਲ੍ਹ ਹੈ, ਮਾਮਲਾ ਬਠਿੰਡੇ ਦਾ, ਬਠਿੰਡੇ ਦਾ ਵਿਧਾਇਕ ਕੇਸ ਬਠਿੰਡੇ ਦਾ, ਤਾਂ ਤੁਸੀਂ ਸੋਚੋ ਨਾ ਕਿ ਬਠਿੰਡੇ ਤੋਂ ਪਟਿਆਲਾ ਪੌਣੇ 200 ਕਿਲੋਮੀਟਰ ਦੂਰ ਆ। ਰਾਹ ਦੇ ਵਿੱਚ ਬਰਨਾਲਾ ਜੇਲ੍ਹ ਪੈਂਦੀ ਹੈ, ਰਾਹ ਦੇ ਵਿੱਚ ਸੰਗਰੂਰ ਜੇਲ੍ਹ ਪੈਂਦੀ ਹੈ, ਰਾਹ ਦੇ ਵਿੱਚ ਨਾਭਾ ਜੇਲ੍ਹ ਪੈਂਦੀ ਆ। ਪਟਿਆਲਾ ਕਿਉਂ? ਦੋ ਚੀਜ਼ਾਂ ਨੇ, ਇੱਕ ਅਮਿਤ ਰਤਨ ਦਾ ਉੱਥੇ ਘਰ ਆ, ਦੂਜਾ ਕਿ ਇਹਨਾਂ ਨੂੰ ਇਨਪੁਟ ਮਿਲੀ ਸੀ ਕਿ ਜੇ ਵਿਧਾਇਕ ਬਠਿੰਡਾ ਜੇਲ੍ਹ 'ਚ ਗਿਆ ਤੇ ਇਹਦੀ ਖੁੰਬ ਠੱਪਣ ਵਾਸਤੇ ਤਿਆਰ ਬੈਠੇ ਨੇ ਗੈਂਗਸਟਰ। ਸੋ ਇਸ ਕਰਕੇ ਇਹ ਹੁਣ ਜੋ ਮਰਜ਼ੀ ਕਹੀ ਜਾਣ ਬਈ ਇਹਨੂੰ ਉੱਥੇ ਨਹੀਂ ਖੜਿਆ ਗਿਆ ਜੀ, ਕਿਉਂਕਿ ਖਤਰਾ ਇਹ ਸੀਗਾ ਕਿ ਹੋ ਸਕਦਾ ਹੈ ਕਿ ਇਹਦੇ ਨਾਲ ਮਾਰਕੁੱਟ ਹੋ ਜਾਵੇ, ਕਿਉਂਕਿ ਲੀਡਰ ਨੇ ਬਹੁਤ ਕੁਝ ਕੀਤਾ ਹੁੰਦਾ ਨਾ ਏਰੀਏ ਦੇ ਵਿੱਚ, ਬਹੁਤ ਕੁਝ ਕੀਤਾ ਹੁੰਦਾ ਹੈ ਤੇ ਉਹਦੇ ਫਿਰ ਐਂਟੀ ਵੀ ਉੱਥੇ ਹੁੰਦੇ ਨੇ। ਤੇ ਅੱਜ ਕੱਲ ਤਾਂ ਨਵਾਂ ਟ੍ਰੈਂਡ ਹੈ, ਲੀੜੇ ਲਵਾ ਕੇ ਉੱਥੇ ਵੀਡੀਓ ਵੀ ਬਣਾ ਲੈਂਦੇ ਆ ਤੇ ਮੁੜ ਕੇ ਕਹਿੰਦੇ ਮੰਗਾ ਪੈਸੇ। ਤੇ ਇਹ ਵੀ ਚੱਲਦਾ ਜੇਲ੍ਹਾਂ ਦੇ ਵਿੱਚ। ਖੈਰ ਇਸੇ ਕਰਕੇ ਜਿੰਨੀ ਕੋਈ ਜਾਣਕਾਰੀ ਉੱਥੋਂ ਮਿਲੀ ਹੈ, ਇਸੇ ਕਰਕੇ ਇਹਨੂੰ ਬਠਿੰਡੇ ਦੇ ਬਜਾਏ ਪਟਿਆਲਾ ਜੇਲ੍ਹ 'ਚ ਛੱਡ ਕੇ ਆ ਰਹੇ ਨੇ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟ ਜੀ ਤੇ ਗੱਲ ਕਰੀਏ ਬਗੇਸ਼ਵਰ ਧਾਮ ਵਾਲੇ ਜਿਹੜਾ ਬਾਬੇ ਦੀ, ਜਿਹਨੂੰ ਪੰਜਾਬੀ ਨਿੱਕੂ ਵਾਲਾ ਬਾਬਾ ਵੀ ਕਹਿ ਦਿੰਦੇ ਆ, ਉਹਦਾ ਸਕਾ ਭਰਾ ਪੁਲਿਸ ਨੇ ਧਰੇਂਦਰ ਸ਼ਾਸਤਰੀ, ਹਾਂ ਧਰੇਂਦਰ ਸ਼ਾਸਤਰੀ, ਤੇ ਉਹਦਾ ਸਕਾ ਭਰਾ ਪੁਲਿਸ ਨੇ ਫੜਿਆ। ਕਿਤੇ ਉਹ ਤਮੰਚਾ ਲਹਿਰਾਉਣ ਵਾਲਾ ਮਸਲਾ ਤਾਂ ਨਹੀਂ ਮਿੰਟੂ ਜੀ, ਜਾਂ ਕੋਈ ਹੋਰ? ਨਹੀਂ, ਤਮੰਚਾ ਨਹੀਂ, ਅਸਲ 'ਚ ਕੀ ਸੀਗਾ ਕਿ ਉਹ ਕਿਸੇ ਐਸੀ ਭਰਾ ਦੇ ਘਰ ਕੋਈ ਸ਼ਾਦੀ ਸੀ ਉਹਦੀ ਲੜਕੀ ਦੀ ਜੀ, ਤੇ ਉਸ ਵਿਆਹ ਦੇ ਵਿੱਚ ਉਹਨਾਂ ਨੇ ਡੀਜੇ ਲਾ ਰੱਖਿਆ ਸੀ, ਜਿਵੇਂ ਆ ਗੀਤ ਸੰਗੀਤ ਅੱਜ ਕੱਲ ਚੱਲਦਾ ਹੈ, ਤੇ ਇਹ ਉੱਥੇ ਜਾ ਕੇ ਫੈਰ ਕੱਢ ਆਏ ਸਨ। ਉਹਨਾਂ ਨੂੰ ਕਹਿੰਦੇ ਸੀ ਕਿ ਬੰਦ ਕਰੋ ਇਹ ਤੁਸੀਂ ਜੋ ਤਮਾਸ਼ਾ ਲਾ ਰੱਖਿਆ ਹੈ ਜੀ। ਤਾਂ ਇਹ ਪਹਿਲਾਂ ਤਾਂ ਮੰਨਦੇ ਨਹੀਂ ਸੀਗੇ, ਫਿਰ ਉਸ ਤੋਂ ਬਾਅਦ ਕੁਝ ਵੀਡੀਓ ਜਿਹੜੀਆਂ ਨੇ ਉਹ ਮਤਲਬ ਕਿ ਸਾਹਮਣੇ ਆਈਆਂ, ਉਸ ਤੋਂ ਬਾਅਦ ਇਹ ਫਿਰ ਮਾਮਲਾ ਦਰਜ ਹੋਇਆ। ਉਸ ਤੋਂ ਬਾਅਦ ਧਰੇਂਦਰ ਸ਼ਾਸਤਰੀ ਨੂੰ ਕਹਿਣਾ ਪਿਆ ਕਿ ਭਾਈ ਜੋ ਕਰੇਗਾ ਸੋ ਭਰੇਗਾ। ਪਰ ਇੱਥੇ ਜ਼ਮਾਨਤ ਇਹਨੂੰ ਮਿਲ ਗਈ ਆ, ਪਰ ਇੱਕ ਵਾਰੀ ਕਹਿ ਲੋ ਕਿ ਇਹਨੂੰ ਗ੍ਰਿਫਤਾਰ ਜ਼ਰੂਰ ਕਰ ਲਿਆ ਗਿਆ। ਅਦਾਲਤ ਦੇ ਵਿੱਚ ਦਲੀਲ ਇਹ ਰੱਖੀ ਗਈ ਸੀ ਕਿ ਜੋ ਵੀਡੀਓ ਦੱਸਿਆ ਜਾ ਰਿਹਾ ਹੈ ਉਹਦੇ ਵਿੱਚ ਕੱਟੇ ਦੀ ਗੱਲ ਕਹੀ ਜਾ ਰਹੀ ਹੈ, ਪਰ ਇਹ ਸਪਸ਼ਟ ਦਿਖ ਨਹੀਂ ਰਿਹਾ। ਦੂਸਰਾ ਵੀਡੀਓ ਉਹ ਕਹਿੰਦੇ ਕਿ ਉਦੋਂ ਤੱਕ ਉਹਦੇ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਸਪਸ਼ਟ ਰੂਪ ਦੇ ਵਿੱਚ ਜਾਂਚ ਨਹੀਂ ਹੁੰਦੀ। ਮਤਲਬ ਕਿ ਗਰਾਊਂਡ ਇਹ ਬਣਾਇਆ ਗਿਆ ਕਿ ਦੇਖੋ ਇੱਕ ਵੀਡੀਓ 'ਚ ਕੱਟਾ ਸਾਫ਼ ਨਹੀਂ ਦੀਦਾ, ਦੂਜੇ 'ਚ ਜਿਹੜੇ 'ਚ ਦੀਦਾ ਹੈ ਬਈ ਉਹਦੀ ਹਾਲੇ ਪ੍ਰਮਾਣਤਾ ਜਿਹੜੀ ਹੈ ਨਾ ਉਹ ਤੈਅ ਹੋਣੀ ਬਾਕੀ ਹੈ। ਇਹਨੂੰ ਜੇਲ੍ਹ 'ਚ ਰੱਖ ਕੇ ਕੀ ਕਰੋਗੇ? ਇਹ ਉੱਥੇ ਬਗੇਸ਼ਵਰ ਧਾਮ ਜਾਵੇ ਤੇ ਵਧੀਆ ਆਪਦੇ ਭਰਾ ਦੇ ਨਾਲ ਕੰਮ ਕਾਰ ਕਰੇ, ਸੁੱਖ ਨਾਲ ਆਮਦਨ ਵੀ ਤੇ ਸਾਂਭਣੀ ਹੈ ਨਾ ਕਿਸੇ ਨੇ। ਇਹ ਉਥੇ ਨੱਪ ਕੇ ਬੈਠੇ ਨੇ 2-2.5 ਕਿੱਲੇ ਜ਼ਮੀਨ, ਉਹਦੇ ਵਿੱਚ ਬਣਾਈ ਆ ਪਾਰਕਿੰਗ, ਦਿਹਾੜੀ ਦਾ ਰੁਪਈਆ ਕੁੱਟਦੇ ਨੇ 50,000 ਤੋਂ ਲੱਖ, ਤੇ ਇਹਨਾਂ ਦੇ ਦਿਮਾਗ ਤੇ ਫਿਰ ਆਪੇ ਹੀ ਫਿਰਨੇ ਆ। ਇੱਥੇ ਤਾਂ ਹੁਣ ਕੋਈ
अर्जी ला के दिमाग सैट करने वाला भी नहीं है ना, जमानत की अर्जी लाई तो मंजूर हो गई है। तो खैर ये मामला है, कुल मिला के जमानत तेनों मिल गई है जी। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਜਾਂਦੇ ਕਰੀਏ ਅਡਾਨੀ ਦੀ ਗੱਲ। ਅਡਾਨੀ ਮਾਮਲੇ ਦੇ ਲਈ ਕਮੇਟੀ ਦਾ ਗਠਨ ਹੋ ਗਿਆ ਜੀ। ਇਹ ਅਡਾਨੀ ਦੀ ਗੱਲ ਨਹੀਂ, ਮੇਰੇ ਲਈ ਹੈਰਾਨੀ ਦੀ ਗੱਲ ਹੈ ਕਿ ਦੇਖੋ ਕਮੇਟੀ ਦਾ ਗਠਨ ਤੇ ਹੋ ਗਿਆ, 6 ਮੈਂਬਰੀ ਐਕਸਪਰਟ ਕਮੇਟੀ ਬਣ ਗਈ ਜੀ, ਤੇ ਚਲੋ ਠੀਕ ਹੈ, ਦਰੁਸਤ ਹੋ ਗਿਆ। ਉਹਦੇ ਵਿੱਚ ਫਲਾਣਾ ਬੰਦਾ ਜੀ, ਫਲਾਣਾ ਬੰਦਾ, ਠੀਕ ਹੈ, ਐਕਸਪਰਟ ਤੁਸੀਂ ਬਿਠਾ ਦਿੱਤੇ। ਸੇਬੀ ਨੂੰ ਕਿਹਾ ਕਿ 2 ਮਹੀਨਿਆਂ ਦੇ ਅੰਦਰ ਅੰਦਰ ਤੁਸੀਂ ਇਹਦੀ ਰਿਪੋਰਟ ਜਿਹੜੀ ਹੈ ਉਹ ਦੱਸੋ, ਮਤਲਬ ਕਿ ਜੋ ਕੁਝ ਹੋਇਆ, ਜੋ ਸਟਾਕਸ ਦੀਆਂ ਕੀਮਤਾਂ ਦੇ ਵਿੱਚ ਹੇਰਫੇਰ ਦਾ ਦੋਸ਼ ਆ ਜਾਂ ਹੋਰ ਕੋਈ ਕਥਿਤ ਤੌਰ ਤੇ ਦੋਸ਼ ਆ, ਕਿ ਤੁਸੀਂ ਇਹ ਸਾਰਾ ਕੁਝ ਦੱਸਣਾ। ਤੇ ਇਸ ਤੋਂ ਇਲਾਵਾ ਬਈ ਜੋ ਮੈਕੈਨਿਜ਼ਮ ਹੈ ਤੁਹਾਡਾ ਇਹਨਾਂ ਚੀਜ਼ਾਂ ਨੂੰ ਰੋਕਣ ਵਾਸਤੇ, ਉਹਦੇ ਚ ਕੀ ਕਮੀਆਂ ਪੇਸ਼ੀਆਂ ਉਹਨੂੰ ਜਾਂਚੋ ਪਰਖੋ। ਗੱਲ ਤੇ ਪ੍ਰਵੀਨ ਜੀ ਠੀਕ ਹੈ ਕਿ ਹੋ ਸਕਦਾ ਇਹਦੇ ਚ ਕੁਝ ਨਿਕਲ ਆਵੇ ਜਾਂ ਨਾ ਨਿਕਲੇ, ਪਰ ਮਸਲਾ ਤੇ ਜਿਹੜਾ ਹੈ ਨਾ, ਜੋ ਮੈਂ ਕਿਹਾ ਕਿ ਅਡਾਨੀ ਦੀ ਨਹੀਂ ਗੱਲ, ਹੈਰਾਨੀ ਦੀ ਹੈ ਕਿ ਰੌਲਾ ਤਾਂ ਇਹ ਆ ਕਿ ਇਸ ਦੇਸ਼ ਦੇ ਵਿੱਚ ਕੀ ਕਦੇ ਕਿਸੇ ਪਾਸਿਓਂ ਇਸ ਦੇਸ਼ ਦੇ ਨਾਗਰਿਕ ਨੂੰ ਇਹ ਸੱਚ ਨਿਸਤਾਰ ਕੇ ਦੱਸਿਆ ਜਾਏਗਾ ਕਿ ਅਡਾਨੀ ਦੇ ਨਾਲ ਜੋ ਇਹਨਾਂ ਦੀਆਂ ਮੋਦੀ ਸਾਹਿਬ ਹੋਰਾਂ ਦੀਆਂ ਇਹ ਯਾਰੀਆਂ ਪਈਆਂ, ਉਹਦੇ ਵਿੱਚ ਲਾਹਾ ਕਿੰਨਾ ਲਿਆ ਗਿਆ? ਕੀ ਇਹਦੀ ਕੋਈ ਜਾਂਚ ਪੜਤਾਲ ਹੋ ਸਕਦੀ ਹੈ? ਕਿਉਂਕਿ ਰਿਕਾਰਡ ਬੋਲਦੇ ਆ ਕਿ 40 ਤੋਂ ਵੱਧ ਯਾਤਰਾਵਾਂ ਵਿਦੇਸ਼ ਦੀਆਂ ਇਕੱਠਿਆਂ ਕੀਤੀਆਂ ਗਈਆਂ, ਦਰਜਨਾਂ ਪ੍ਰੋਜੈਕਟ ਇਹਨਾਂ ਯਾਤਰਾਵਾਂ ਦੇ ਦੌਰਾਨ ਸਾਈਨ ਕੀਤੇ ਗਏ, ਜਿਹਦੇ ਚ ਚਾਈਨਾ ਚ ਵੀ। ਮੇਰੇ ਕੋਲ ਸਾਰਾ ਰਿਕਾਰਡ ਹੈ, ਮੈਂ ਬਿਨਾਂ ਤੱਥ ਤੋਂ ਗੱਲ ਨਹੀਂ ਕਰਾਂਗਾ। ਮਤਲਬ ਕਿ ਉਹ ਸਾਰਾ ਕੁਝ ਇਹ ਚੀਜ਼ਾਂ ਜਿਹੜੀਆਂ ਨੇ ਉਹ ਦਸਤਾਵੇਜ਼ੀ ਹੈਗੀਆਂ ਨੇ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਮੁੰਦਰਾ ਪੋਰਟ ਤੋਂ ਲੈ ਕੇ ਬੰਬੇ 에ਅਰਪੋਰਟ ਤੱਕ ਜੋ ਇਹ ਸਫ਼ਰ ਰਿਹਾ ਹੈ, ਕੈਗ ਦੀਆਂ ਰਿਪੋਰਟਾਂ ਨੇ ਜੋ ਕਿਹਾ ਕਿ ਕਿਸ ਤਰ੍ਹਾਂ ਲਾਹਾ ਦਿੱਤਾ ਗਿਆ, ਉਹ ਸਾਰੀਆਂ ਚੀਜ਼ਾਂ ਦਾ ਕੀ ਕਦੇ ਕੋਈ ਸਮੂਹਿਕ ਤੌਰ ਤੇ ਜਾਂਚ ਪੜਤਾਲ ਕਰਕੇ ਸਿੱਟਾ ਕੱਢ ਕੇ ਕਦੇ ਦੱਸਿਆ ਜਾਏਗਾ ਇਸ ਦੇਸ਼ ਨੂੰ ਕਿ ਇਹ ਜੋ ਹਮ ਦੋ ਹਮਾਰੇ ਦੋ ਵਾਲਾ ਫਾਰਮੂਲਾ ਕੀ ਉਹ ਇੱਕ ਸਿਆਸੀ ਜੁਮਲਾ ਹੈ ਜਾਂ ਵਾਕਿਆ ਸਿਆਸਤ ਦੇ ਵਿੱਚ ਯਾਰੀਆਂ ਜਿਹੜੀਆਂ ਫਿਰ ਬਹੁਤ ਦੂਰ ਤੱਕ ਜਾ ਕੇ ਨਿਭਾਈਆਂ ਜਾਂਦੀਆਂ ਨੇ? ਗੱਲ ਤੇ ਉਹ ਹੈ, ਇਹ ਤਾਂ ਠੀਕ ਹੈ, ਇਹਦੇ ਵਿੱਚੋਂ ਚਲੋ ਇੱਕ ਕੰਪਨੀ ਦਾ ਕੀ ਨਿਕਲਦੀ ਹੈ ਜਾਂ ਕੀ ਹੁੰਦਾ ਹੈ ਉਹ ਤਾਂ ਸਮਾਂ ਦੱਸੇਗਾ, ਪਰੰਤੂ ਸਮਾਂ ਇਹ ਕਿਤੇ ਦੱਸ ਦੇਵੇ ਕਿ ਹਾਂ ਇਹ ਚੀਜ਼ਾਂ ਸ਼ੁਰੂ ਕਿੱਥੋਂ ਹੋਈਆਂ ਤੇ ਇਹ ਚੀਜ਼ਾਂ ਨੇ ਉਚਾਈ ਕਿੱਦਾਂ ਹਾਸਲ ਕੀਤੀ, ਫੇਰ ਨਜ਼ਾਰਾ ਆ ਜਾਵੇ। ਜੀ 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 ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੱਥੇ ਆਪਾਂ ਰੁਕਾਂਗੇ ਇੱਕ ਸ਼ਾਰਟ ਬ੍ਰੇਕ ਦੇ ਲਈ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਪ੍ਰਵੀਨ ਸ਼ਰਮਾ। ਗੱਲਬਾਤ ਕਰਾਂਗੇ ਕੁਝ ਹੋਰ ਅਹਿਮ ਖਬਰਾਂ ਦੇ ਬਾਰੇ, ਰੁਖ ਕਰਾਂਗੇ ਕੁਝ ਕੌਮੀ ਖਬਰਾਂ ਦਾ ਤੇ ਉਸ ਤੋਂ ਬਾਅਦ ਪੰਜਾਬ ਦੀਆਂ ਖਬਰਾਂ ਦਾ ਰੁਖ ਕਰਾਂਗੇ ਤੇ ਉਸ ਤੋਂ ਬਾਅਦ ਇੱਕ ਦੋ ਅਹਿਮ ਮਸਲਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ। ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਜੇਲ੍ਹ ਦੇ ਵਿੱਚ ਡਿਪਟੀ ਜੇਲਰ ਦੇ ਕਮਰੇ ਦੇ ਵਿੱਚ ਵਿਧਾਇਕ ਅਬਾਸ ਅੰਸਾਰੀ ਤੇ ਉਸ ਦੀ ਪਤਨੀ ਨਿਖਤ ਬਾਨੋ ਦੀ ਨਿਯਮਾਂ ਦੇ ਖਿਲਾਫ ਮੀਟਿੰਗ ਕਰਵਾਉਣ ਦੇ ਲਈ ਮਦਦ ਕਰਨ ਦੇ ਦੋਸ਼ ਹੇਠ ਪੁਲਿਸ ਨੇ ਜੇਲ੍ਹ ਦੇ ਸੁਪਰਡੈਂਟ ਅਸ਼ੋਕ ਕੁਮਾਰ ਸਾਗਰ ਅਤੇ ਜੇਲਰ ਸੰਤੋਸ਼ ਕੁਮਾਰ ਨੂੰ ਗ੍ਰਿਫਤਾਰ ਕੀਤਾ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਮੈਜਿਸਟ੍ਰੇਟ ਅਭਿਸ਼ੇਕ ਆਨੰਦ ਅਤੇ ਐਸਪੀ ਵਿਰਿੰਦਰ ਸ਼ੁਕਲਾ ਨੇ ਇਸ ਮੀਟਿੰਗ ਬਾਰੇ ਜਾਣਕਾਰੀ ਮਿਲਣ ਤੇ 10 ਫਰਵਰੀ ਨੂੰ ਚਿੱਤਰਕੂਟ ਦੀ ਜੇਲ੍ਹ ਦੇ ਵਿੱਚ ਛਾਪਾ ਮਾਰਿਆ ਸੀ। ਪੁਲਿਸ ਨੇ ਨਿਖਤ ਦੇ ਕਬਜ਼ੇ ਦੇ ਵਿੱਚੋਂ ਮੋਬਾਈਲ ਫੋਨਾਂ ਸਣੇ ਵਿਦੇਸ਼ੀ ਕਰੰਸੀ ਵੀ ਬਰਾਮਦ ਕੀਤੀ ਸੀ। ਇਸ ਮਗਰੋਂ ਨਿਖਤ ਬਾਨੋ ਨੂੰ ਉਸਦੇ ਡਰਾਈਵਰ ਨਿਆਜ਼ ਸਣੇ 11 ਫਰਵਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਤੇ ਰੁਖ ਕਰਦੇ ਹਾਂ ਪੰਜਾਬ ਦੀਆਂ ਖਬਰਾਂ ਦਾ। ਪੰਜਾਬ ਦੇ ਵਿੱਚ ਲੰਘੇ ਦਿਨੀ ਮੀਂਹ ਤੇ ਹਨੇਰੀ ਕਰਕੇ ਕਣਕਾਂ ਡਿੱਗ ਪਈਆਂ ਨੇ। ਪਤਾ ਲੱਗਿਆ ਕਿ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਚੜ੍ਹਦੇ ਮਾਰਚ ਮਹੀਨੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਸੀ। ਬੀਤੀ ਰਾਤ ਕਈ ਥਾਈਂ ਮੀਂਹ ਪਿਆ ਤੇ ਬਹੁਤੀਆਂ ਥਾਵਾਂ ਤੇ ਤੇਜ਼ ਹਵਾਵਾਂ ਵੀ ਚੱਲੀਆਂ ਨੇ ਤੇ ਬਠਿੰਡਾ ਦੇ ਤੇ ਮਾਨਸਾ ਦੇ ਕਈ ਇਲਾਕਿਆਂ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਕਣਕਾਂ ਜਿਹੜੀਆਂ ਉਹ ਡੁੱਬ ਗਈਆਂ ਨੇ। ਮੀਂਹ ਦੇ ਨਾਲ ਬੁਰੀ ਤਰ੍ਹਾਂ ਵਿਛ ਗਈਆਂ ਨੇ, ਮਾਫ ਕਰਨਾ, ਡੁੱਬ ਗਈਆਂ ਨੇ, ਵਿਛ ਗਈਆਂ। ਬਠਿੰਡਾ ਇਲਾਕੇ ਦੇ ਪਿੰਡ ਬੱਲੂਆਣਾ ਤੋਂ ਲੈ ਕੇ ਵਿਰਕਲਾਂ, ਜੰਡਾਵਾਲਾ, ਭੋਖੜਾ ਤੇ ਕੋਟ ਸ਼ਮੀਰ ਦੇ ਵਿੱਚ ਹਜ਼ਾਰਾਂ ਏਕੜ ਕਣਕ ਜਿਹੜੀ ਆ ਉਹ ਬੁਰੀ ਤਰ੍ਹਾਂ ਵਿਛ ਗਈ ਹੈ। ਇਸੇ ਦੌਰਾਨ ਕਈ ਪਿੰਡਾਂ ਦੇ ਵਿੱਚ ਰਾਤ ਰਜਵਾਹੇ ਦੇ ਵਿੱਚ ਪਾੜ ਪੈਣ ਕਰਕੇ ਕਈ ਪਿੰਡਾਂ ਦੀ ਕਣਕ ਦੀ ਫਸਲ ਵੀ ਡੁੱਬ ਗਈ ਹੈ, ਜਿਸ ਕਰਕੇ ਫਸਲ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਹੁਣ ਪੀੜਤ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਜਿਹੜੀ ਆ ਉਹ ਕੀਤੀ ਗਈ ਹੈ। ਸੋ ਹਿਮਾਚਲ ਪ੍ਰਦੇਸ਼ ਦੀ ਗੱਲ ਕਰਾਂਗੇ। ਹਿਮਾਚਲ ਪ੍ਰਦੇਸ਼ ਦੇ ਮੰਡੀ ਦੇ ਵਿੱਚ ਕਾਰ ਖੱਡ ਦੇ ਵਿੱਚ ਡਿੱਗਣ ਕਰਕੇ ਉਸ ਦੇ ਵਿੱਚ ਅੱਗ ਲੱਗ ਗਈ ਤੇ 2 ਨੌਜਵਾਨ ਜ਼ਿੰਦਾ ਸੜ ਗਏ, ਇੱਕ ਹੋਰ ਗੰਭੀਰ ਜ਼ਖਮੀ ਹੋ ਗਿਆ। ਇਹ ਹਾਦਸਾ ਮੰਡੀ ਜ਼ਿਲ੍ਹੇ ਦੇ ਪਾਡਰ ਉਪਮੰਡਲ ਦੇ ਜੋਗਿੰਦਰ ਨਗਰ ਨੋਹਾਲੀ ਲਿੰਕ ਰੋਡ ਹੈ ਜਿਹੜਾ ਉੱਥੇ ਵਾਪਰਿਆ। ਪੁਲਿਸ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਯਾਤਰੀ ਆਪਣੇ ਘਰ ਨੂੰ ਜਾ ਰਹੇ ਸਨ। ਮਰਨ ਵਾਲਿਆਂ ਦੀ ਪਛਾਣ ਪੰਜਾਬ ਵਾਸੀ ਭੁਵਨ ਅਤੇ ਸੁਨੀਲ ਵਜੋਂ ਹੋਈ ਹੈ। ਦੋਵਾਂ ਦੀ ਉਮਰ 27-28 ਸਾਲ ਦੇ ਕਰੀਬ ਦੱਸੀ ਗਈ ਹੈ। ਜ਼ਖਮੀ ਦੀ ਪਛਾਣ 27 ਸਾਲਾ ਪਦਮ ਸਿੰਘ ਵਜੋਂ ਹੋਈ ਹੈ ਤੇ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ। ਤੇ ਗੱਲ ਕਰੀਏ ਨਾਮ ਬਦਲਣ ਦੀ ਸਿਆਸਤ ਦੀ। ਸੁਪਰੀਮ ਕੋਰਟ ਨੇ ਹੁਣ ਭਾਰਤ ਦੀ ਧਰਮ ਨਿਰਪੱਖਤਾ ਦੇ ਹਵਾਲੇ ਦੇ ਨਾਲ ਉਹ ਪਟੀਸ਼ਨ ਖਾਰਜ ਕਰ ਦਿੱਤੀ ਹੈ, ਜਿਸ ਦੇ ਵਿੱਚ ਇਹ ਅਪੀਲ ਕੀਤੀ ਗਈ ਸੀ ਕਿ ਉਹਨਾਂ ਇਤਿਹਾਸਿਕ ਸਥਾਨਾਂ ਜਿਨ੍ਹਾਂ ਦੇ ਨਾਂ ਵਿਦੇਸ਼ੀ ਧਾੜਵੀਆਂ ਨੇ ਬਦਲ ਦਿੱਤੇ ਸਨ, ਉਹਨਾਂ ਦੇ ਅਸਲ ਨਾਮ ਬਹਾਲ ਕਰਨ ਦੇ ਲਈ ਕਮਿਸ਼ਨ ਕਾਇਮ ਕੀਤਾ ਜਾਵੇ। ਜਸਟਿਸ KM ਜੋਸੇਫ ਅਤੇ ਜਸਟਿਸ BV ਨਾਗਰਤਨ ਦੀ ਅਗਵਾਈ ਵਾਲੇ ਬੈਂਚ ਨੇ ਲੋੜੋਂ ਵੱਧ ਉਤਸ਼ਾਹੀ ਪਟੀਸ਼ਨਰ ਦੀ ਖਿਚਾਈ ਕਰਦਿਆਂ ਕਿਹਾ ਕਿ ਇਸ ਤੱਥ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ ਕਿ ਸਾਡੇ ਦੇਸ਼ ਤੇ ਵਾਰ-ਵਾਰ ਹਮਲੇ ਹੁੰਦੇ ਰਹੇ ਹੈ ਤੇ ਇਹ ਵਿਦੇਸ਼ੀ ਸ਼ਾਸਕਾਂ ਦੇ ਅਧੀਨ ਵੀ ਰਿਹਾ। ਅਦਾਲਤ ਨੇ ਕਿਹਾ ਕਿ ਭਾਰਤ ਨੂੰ ਹੁਣ ਇਸ ਦੇ ਅਤੀਤ ਦਾ ਕੈਦੀ ਨਹੀਂ ਬਣਾਇਆ ਜਾ ਸਕਦਾ। ਇਹ ਫੈਸਲਾ ਉਹਨਾਂ ਕੱਟੜਪੰਥੀਆਂ ਨੂੰ ਡੱਕਣ ਲਈ ਕਾਫੀ ਹੋਣਾ ਚਾਹੀਦਾ ਹੈ ਜੋ ਵਾਰ-ਵਾਰ ਸ਼ਹਿਰਾਂ, ਸੜਕਾਂ ਤੇ ਹੋਰ ਇਤਿਹਾਸਕ ਇਮਾਰਤਾਂ ਦੇ ਨਾਮ ਬਦਲਣ ਦੀ ਮੰਗ ਕਰਦੇ ਰਹਿੰਦੇ ਨੇ। ਅਦਾਲਤ ਨੇ ਇਸ ਗੱਲ ਤੇ ਵੀ ਉਜਰ ਜਤਾਇਆ ਕਿ ਖਾਸ ਭਾਈਚਾਰੇ ਨਾਲ ਸੰਬੰਧਿਤ ਚੋਣਵੇਂ ਸਥਾਨਾਂ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਜਾਂਦਾ ਹੈ। ਕਈ ਵਰ੍ਹਿਆਂ ਤੋਂ ਇਹ ਰੁਝਾਨ ਭਾਰੂ ਹੋ ਰਿਹਾ। ਲਗਾਤਾਰ ਇਹ ਰੁਝਾਨ ਭਾਰੂ ਹੈ ਕਿ ਸੁਲਤਾਨਾਂ ਤੇ ਮੁਗਲ ਬਾਦਸ਼ਾਹਾਂ ਦੁਆਰਾ ਰੱਖੇ ਗਏ ਸ਼ਹਿਰਾਂ ਦੇ ਅਤੇ ਨਗਰਾਂ ਦੇ ਨਾਮ ਬਦਲ ਦਿੱਤੇ ਜਾਣ। ਜਸਟਿਸ ਜੋਸੇਫ ਨੇ ਕਿਹਾ ਕਿ ਮੈਂ ਈਸਾਈ ਹਾਂ ਪਰ ਮੈਨੂੰ ਹਿੰਦੂ ਧਰਮ ਵੀ ਪਿਆਰਾ ਲੱਗਦਾ। ਇਹ ਮਹਾਨ ਹੈ ਤੇ ਇਹਦਾ ਨਿਰਾਦਰ ਨਹੀਂ ਕੀਤਾ ਜਾਣਾ ਚਾਹੀਦਾ। ਇਸ ਧਰਮ ਦੇ ਸਹਿਣਸ਼ੀਲਤਾ, ਵਿਭਿੰਨਤਾ ਤੇ ਸਾਰਿਆਂ ਨਾਲ ਤਾਲਮੇਲ ਕਾਇਮ ਕਰਨ ਦੇ ਗੁਣਾਂ ਨੇ ਉਹ ਕਹਿੰਦੇ ਕਿ ਸਾਡੇ ਦੇਸ਼ ਦਾ ਮੁਹਾਂਦਰਾ ਘੜਿਆ। ਇਸ ਦੇ ਲਈ ਜੇ ਅਤੀਤ ਦੇ ਵਿੱਚ ਹੋਈਆਂ ਘਟਨਾਵਾਂ ਦੇ ਹਵਾਲੇ ਦੇ ਨਾਲ ਭਾਈਚਾਰਕ ਸਾਂਝ ਨੂੰ ਅੱਜ ਨੂੰ ਤੋੜਨ ਦਾ ਕੋਈ ਯਤਨ ਕਰਦਾ ਤਾਂ ਉਸ ਦੀ ਨਿਆਂਪਾਲਿਕਾ ਤੋਂ ਇਲਾਵਾ ਸਿਆਸੀ ਆਗੂਆਂ ਵੱਲੋਂ ਵੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਪਰ ਉਹ ਕਹਿੰਦੇ ਕਿ ਇਹ ਸੁਪਰੀਮ ਕੋਰਟ ਦਾ ਕਥਨ ਹੈ। ਉਹ ਕਹਿੰਦੇ ਕਿ ਬਦਕਿਸਮਤੀ ਹੈ ਸਾਡੇ ਦੇਸ਼ ਦੀ ਕਿ ਪਟੀਸ਼ਨਰ ਨੂੰ ਬਰਤਾਨਵੀ ਸ਼ਾਸਕਾਂ ਵਾਂਗ ਪਾੜੋ ਤੇ ਰਾਜ ਕਰਨ ਵਾਲਾ ਏਜੰਡਾ ਲਾਗੂ ਕਰਨ ਦੇ ਵਿੱਚ ਕੋਈ ਝਿਜਕ ਨਹੀਂ ਹੈ। ਸਰਵਉੱਚ ਅਦਾਲਤ ਦੀ ਇਹ ਟਿੱਪਣੀ ਭਾਰਤੀ ਜਨਤਾ ਪਾਰਟੀ ਦੁਆਰਾ ਨਾਮ ਬਦਲਣ ਦਾ ਜਿਹੜਾ ਰੁਝਾਨ ਹੈ ਉਹਨੂੰ ਉਤਸ਼ਾਹਿਤ ਕਰਨ ਦੇ ਵਰਤਾਰੇ ਤੇ ਵੀ ਉਂਗਲ ਕਰਦੀ ਹੈ। ਲੰਘੇ 6 ਮਹੀਨਿਆਂ ਦੀ ਜੇ ਗੱਲ ਕਰ ਲਈਏ ਪਿਛਲੇ 7-8 ਸਾਲਾਂ ਨੂੰ ਛੱਡ ਕੇ ਤਾਂ ਭਾਜਪਾ ਦੀ ਅਗਵਾਈ ਵਾਲੀ ਜਿਹੜੀ ਕੇਂਦਰ ਦੀ ਕੌਮੀ ਸਰਕਾਰ ਹੈ ਇਹਨੇ ਕੌਮੀ ਰਾਜਧਾਨੀ ਦੇ ਵਿੱਚ ਹੀ ਕਈ ਅਹਿਮ ਸਥਾਨਾਂ ਦਾ ਨਵਾਂ ਨਾਮਕਰਨ ਕੀਤਾ ਹੈ। ਰਾਜਪਥ ਨੂੰ ਹੁਣ ਕਹਿੰਦੇ ਆ ਕਰਤੱਵਿਆ ਪਥ, ਮੁਗਲ ਗਾਰਡਨਜ਼ ਨੂੰ ਹੁਣ ਕਹਿੰਦੇ ਆ ਅੰਮ੍ਰਿਤ ਉਦਿਆਨ,
ਨਾਵਾਂ ਦੀ ਇਹਨਾਂ ਤਬਦੀਲੀਆਂ ਦੇ ਨਾਲ ਦਲੀਲ ਇਹ ਦਿੱਤੀ ਗਈ ਸੀ ਕਿ ਦੇਸ਼ ਨੂੰ ਬਸਤੀਵਾਦ ਤੇ ਮੁਗਲ ਸ਼ਾਸਕਾਂ ਦੇ ਪਰਛਾਵੇਂ ਤੋਂ ਮੁਕਤੀ ਦਿਵਾਉਣ ਲਈ ਅਜਿਹਾ ਕਰਨਾ ਜ਼ਰੂਰੀ ਹੈ। ਹਾਲਾਂਕਿ ਨਾਵਾਂ ਦੇ ਵਿੱਚ ਅਜਿਹੀਆਂ ਤਬਦੀਲੀਆਂ ਕਰਨ ਦਾ ਰੁਝਾਨ ਨਵਾਂ ਨਹੀਂ ਹੈ। ਜਦੋਂ ਕਾਂਗਰਸ ਸੱਤਾ ਦੇ ਵਿੱਚ ਹੁੰਦੀ ਸੀ ਤਾਂ ਪਲੇਸ ਅਤੇ ਕਨਾਟ ਸਰਕਸ ਨੂੰ ਕਰਮਵਾਰ ਜੀਵ ਚੌਂਕ ਅਤੇ ਇੰਦਰਾ ਚੌਂਕ ਦੇ ਨਾਂ ਦਿੱਤੇ ਗਏ। ਅੱਜ ਵੀ ਆਪਾਂ ਦੇਖਦੇ ਹਾਂ ਉਹਨਾਂ ਦੇ ਨਾਮ ਤੇ ਕਈ ਏਅਰਪੋਰਟ ਬਣੇ ਹੋਏ ਨੇ। ਭਾਰਤ ਦੇ ਵਿੱਚ ਅਸਲ ਦੇ ਵਿੱਚ ਚੱਕਰ ਕੀ ਹੈ ਕਿ ਇੱਥੇ ਜਿਹੜੀਆਂ ਸੱਤਾਧਾਰੀ ਪਾਰਟੀਆਂ ਉਹ ਕਹਿੰਦੀਆਂ ਸਾਡੀ ਸਰਕਾਰ ਤੇ ਸਾਡੇ ਨਾਂ, ਇਸ ਫਾਰਮੂਲੇ ਤੇ ਚੱਲਦੀਆਂ ਤੇ ਭਾਰਤ ਦੇ ਕੋਲ ਵੱਖ-ਵੱਖ ਵਰਗਾਂ ਦੀਆਂ ਸੱਭਿਆਚਾਰ ਕਦਰਾਂ ਕੀਮਤਾਂ ਤੇ ਰਵਾਇਤਾਂ ਦਾ ਇੱਕ ਮਿਲਾਪ ਦਾ ਲੰਮਾ ਤੇ ਸ਼ਾਨਦਾਰ ਇਤਿਹਾਸ ਹੈ। ਜਾਤ ਪਾਤ ਤੇ ਧਾਰਮਿਕ ਕੱਟੜਤਾ ਤੋਂ ਮੁਕਤ ਭਾਰਤ ਸਿਰਜਣ ਦਾ ਸੁਪਨਾ ਉਦੋਂ ਤੱਕ ਪੂਰਾ ਨਹੀਂ ਹੋ ਸਕਦਾ ਜਦੋਂ ਤੱਕ ਇਤਿਹਾਸ ਦੇ ਪੰਨਿਆਂ ਨੂੰ ਮੁੜ ਲਿਖਣ ਜਾਂ ਮਿਟਾ ਦੇਣ ਦੇ ਯਤਨਾਂ ਨੂੰ ਰੋਕਣ ਵਾਸਤੇ ਫੈਸਲਾਕੁੰਨ ਕਦਮ ਨਹੀਂ ਚੁੱਕੇ ਜਾਣੇ। ਭਾਰਤ ਜੇ ਦੇਸ਼ ਜਿਸ ਦੇ ਵਿੱਚ ਵੱਖ-ਵੱਖ ਧਰਮਾਂ ਦੇ ਨਾਲ ਸੰਬੰਧ ਰੱਖਣ ਵਾਲੇ ਵੱਖ-ਵੱਖ ਬੋਲੀਆਂ ਬੋਲਣ ਵਾਲੇ ਲੋਕ ਵਸਦੇ ਨੇ, ਇਹ ਆਪਣੇ ਇਤਿਹਾਸ ਬਾਰੇ ਪੱਖਪਾਤੀ ਧਾਰਨਾਵਾਂ ਰੱਖਣਾ ਸ਼ੋਭਾ ਨਹੀਂ ਦਿੰਦਾ। ਅਜਿਹਾ ਵਤੀਰਾ ਸਾਡੇ ਭਵਿੱਖ ਅਤੇ ਜਮਹੂਰੀਅਤ ਦੇ ਲਈ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ ਕਿ ਅਸੀਂ ਸਿਰਫ ਇੱਕ ਫਿਰਕਾ ਵਿਸ਼ੇਸ਼ ਨੂੰ, ਇੱਕ ਭਾਈਚਾਰਾ ਵਿਸ਼ੇਸ਼ ਨੂੰ ਤਰਜੀਹ ਦਿੰਦੇ ਰਹੀਏ ਤੇ ਜਿਹੜੀਆਂ ਇਤਿਹਾਸਕ ਚੀਜ਼ਾਂ ਨੇ ਉਹਨਾਂ ਦੇ ਨਾਂ ਬਦਲਦੇ ਰਹੀਏ। ਇਹ ਬਿਲਕੁਲ ਗਲਤ ਗੱਲ ਆ। ਆਪਾਂ ਅਕਸਰ ਹੀ ਜ਼ਿਕਰ ਕਰਦੇ ਹੁੰਦੇ ਹਾਂ ਕਿ ਭਾਰਤ ਇੱਕ ਯੂਨੀਅਨ ਆਫ ਸਟੇਟਸ ਆ, ਸੂਬਿਆਂ ਦਾ ਇੱਕ ਯੂਨੀਅਨ ਬਣੀ ਹੋਈ ਆ, ਨਾ ਕਿ ਇਹ ਪਹਿਲਾ ਮੁਲਕ ਸੀਗਾ। ਇਸ ਤਰ੍ਹਾਂ ਇਕੱਠੇ ਕੀਤੇ ਆਜ਼ਾਦੀ ਤੋਂ ਬਾਅਦ ਵੀ ਤੁਸੀਂ ਦੇਖੋਗੇ ਪੜ੍ਹ ਕੇ ਤਾਂ ਜਦੋਂ 47 ਦੀ ਵੰਡ ਤੋਂ ਬਾਅਦ ਵੀ ਕਈ ਰਿਆਸਤਾਂ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਗਿਆ। ਪੰਜਾਬੀ ਰੇਡੀਓ USA ਦੀ ਇੱਕ ਰਿਪੋਰਟ ਦੇ ਵਿੱਚ ਇਹ ਗੱਲ ਦੱਸੀ ਗਈ ਸੀਗੀ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਅੱਜ ਕਹਿੰਦੇ ਨੇ ਕਿ ਪੰਜਾਬ ਦਾ ਪਾਣੀ ਇਹ, ਪੰਜਾਬ ਦਾ ਪਾਣੀ ਉਹ, ਜਾਂ ਹੋਰ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਤਾਂ ਜਿਹੜੀ ਪਟਿਆਲਾ ਨਾਭਾ ਰਿਆਸਤ ਹੈ ਇਹ ਪੈਪਸੂ ਨੂੰ ਜਿਹੜੀਆਂ ਉਹ ਮਾਲੀਆ ਦਿੰਦੇ ਰਹੇ ਤੇ ਮਾਲੀਆ ਬ੍ਰਿਟਿਸ਼ਰਸ ਨੇ ਲਾਇਆ ਸੀ ਇਹਨਾਂ ਨੂੰ ਕਿ ਜੇਕਰ ਤੁਸੀਂ ਪੰਜਾਬ ਤੋਂ ਪਾਣੀ ਵਰਤਣਾ ਤਾਂ ਪੈਪਸੂ ਤੋਂ ਪਾਣੀ ਵਰਤਣਾ ਤਾਂ ਤੁਹਾਨੂੰ ਇਹ ਜਿਹੜਾ ਮਾਲੀਆ ਦੇਣਾ ਪਊਗਾ। ਸੋ ਇਹ ਸੱਚ ਗੱਲ ਹੈ। ਇੱਕ ਡਾਕੂਮੈਂਟ ਵੀ ਹੈ, ਸ਼ਾਇਦ ਉਹ ਦਿੱਲੀ ਦੇ ਵਿੱਚ ਜਿਹੜਾ ਆਰਕਾਈਵਜ਼ ਹੈ ਉੱਥੇ ਉਹ ਡਾਕੂਮੈਂਟ ਪਿਆ ਤੇ ਉਹਦੇ ਵਿੱਚ ਤਾਂ ਬਕਾਇਦਾ ਉਹ ਜਿਹੜੀ ਸੰਧੀ ਹੋਈ ਸੀ ਜਿਹਦੇ ਵਿੱਚ ਪੈਪਸੂ ਨੂੰ ਪਾਣੀ ਮਾਲੀਆ ਦੇਣ ਦੀ ਗੱਲ ਕਹੀ ਗਈ ਸੀ, ਤਾਂ ਉਹ ਸਾਰੀ ਸੰਧੀ ਵੀ ਲਿਖਤ ਦੇ ਵਿੱਚ ਪਈ ਹੈ। ਸੋ ਇਹ ਹੈ ਕਿ ਉਸ ਤੋਂ ਬਾਅਦ ਵੀ 1947 ਦੀ ਵੰਡ ਤੋਂ ਬਾਅਦ ਵੀ ਬਹੁਤ ਸਾਰੀਆਂ ਰਿਆਸਤਾਂ ਨੂੰ ਮਿਲਾਇਆ ਗਿਆ ਤੇ ਬਹੁਤ ਸਾਰੇ ਲੋਕਾਂ ਨੂੰ ਇਹ ਕਿਹਾ ਗਿਆ। ਇਸੇ ਕਰਕੇ ਕਸ਼ਮੀਰ ਦਾ ਚੱਕਰ ਹੈ। ਕਈ ਲੋਕ ਕਸ਼ਮੀਰ ਦੇ ਵਿੱਚ ਉਲਝ ਜਾਂਦੇ ਕਿ ਸ਼ਾਇਦ ਉੱਥੇ ਮੁਸਲਮਾਨ ਭਾਈਚਾਰਾ ਉਹਨਾਂ ਨੂੰ, ਤਾਂ ਨਹੀਂ, ਉਹਨਾਂ ਨੂੰ ਜਦੋਂ ਰਲਾਇਆ ਗਿਆ ਸੀ ਤਾਂ ਉਹਨਾਂ ਨੂੰ ਦਰਜਾ ਦਿੱਤਾ ਗਿਆ ਸੀਗਾ ਕਿ ਤੁਹਾਡਾ ਇਹ ਸਟੇਟਸ, ਤੁਹਾਡਾ ਇਹ ਦਰਜਾ ਬਰਕਰਾਰ ਰਹੇਗਾ। ਤੇ ਹੁਣ ਉਹ ਧਾਰਾ 370 ਤੋੜਨ ਕਰਕੇ, 35A ਕਰਕੇ ਤੇ ਉਹਨਾਂ ਦਾ ਉਹ ਦਰਜਾ ਜਿਹੜਾ ਉਹ ਖਤਮ ਹੋ ਗਿਆ ਤੇ ਇਸ ਕਰਕੇ ਉਹ ਹੁਣ ਰੌਲਾ ਪਾਉਂਦੇ ਨੇ ਕਿ ਅਸੀਂ ਅਲੱਗ ਹਾਂ, ਸਾਡੇ ਕੋਲੇ ਜਿਹੜੇ ਅਲੱਗ ਤੋਂ ਅੱਡ ਤੋਂ ਹੱਕ ਹਕੂਕ ਆ ਜਿਹੜੇ ਤੁਸੀਂ ਉਦੋਂ ਸਾਡੇ ਤੋਂ ਲਏ ਸੀਗੇ ਜਾਂ ਸਾਨੂੰ ਦੇਣ ਦਾ ਵਾਅਦਾ ਕੀਤਾ ਸੀ, ਉਹ ਹੁਣ ਸਾਡੇ ਕਿਉਂ ਤੁਸੀਂ ਖੋਹ ਰਹੇ ਹੋ। ਅਸਲ ਦੇ ਵਿੱਚ ਜੱਦੋਜਹਿਦ ਇਹ ਹੈ ਤੇ ਆਪਾਂ ਦੇਖਿਆ ਕਿ ਪੰਜਾਬੀਆਂ ਨੇ ਸਭ ਤੋਂ ਵੱਧ ਇਸ ਮਸਲੇ ਤੇ ਉੱਤੇ ਆਪਣੀ ਆਵਾਜ਼ ਬੁਲੰਦ ਕੀਤੀ। ਪੰਜਾਬੀਆਂ ਦੇ ਵਿੱਚ ਭਾਵੇਂ ਉਹ ਖੱਬੇ ਪੱਖੀ ਧਿਰਾਂ ਸੀਗੀਆਂ ਤੇ ਭਾਵੇਂ ਸੱਜੇ ਪੱਖੀ ਧਿਰਾਂ ਸੀਗੀਆਂ। ਇਹਦੇ 'ਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਕਿਹੜੀ ਧਿਰ ਬੋਲੀ ਜਾਂ ਕਿਹੜੀ ਨਹੀਂ ਬੋਲੀ, ਸਾਰੀਆਂ ਧਿਰਾਂ ਹੀ ਬੋਲੀਆਂ ਸੀਗੀਆਂ। ਅੱਜ ਵੀ ਜਿਹੜੇ ਲੋਕ ਆਪਾਂ ਅਕਸਰ ਹੀ ਗੱਲਬਾਤ ਕਰਦੇ ਰਹਿੰਦੇ ਹਾਂ ਕਿ ਕਨਸਟੀਟਿਊਸ਼ਨਲ ਜਿਹੜਾ ਇੱਕ ਸਟੈਂਡਰਡ ਹੈ, ਸੰਵਿਧਾਨਕ ਜਿਹੜਾ ਸਟੈਂਡਰਡ ਆ ਉਹ ਇਸੇ ਤਰ੍ਹਾਂ ਦਾ ਹੀ ਹੈ। ਪਰ ਹੁਣ ਰੌਲਾ ਇੱਥੇ ਆ ਕੇ ਪੈ ਜਾਂਦਾ ਕਿ ਜਿਹੜੀ ਸਿਆਸਤ ਹੈ, ਜਿਹੜੀ ਸੁਪਰੀਮ ਕੋਰਟ ਨੇ ਵੀ ਇਹ ਟਿੱਪਣੀ ਕੀਤੀ ਹੈ, ਹਾਲਾਂਕਿ ਬੜੀ ਤਲਖ ਟਿੱਪਣੀ ਹੈ ਕਿ ਜਿਹੜੇ ਇੱਥੋਂ ਦੇ ਸਿਆਸਤਦਾਨ ਨੇ ਜਾਂ ਇੱਥੋਂ ਦੇ ਜਿਹੜੇ ਲੋਕ ਨੇ ਉਹ ਪਾੜੋ ਤੇ ਰਾਜ ਕਰੋ ਵਾਲਾ ਏਜੰਡਾ ਲਾਗੂ ਕਰਨ ਦੇ ਵਿੱਚ ਉਹਨਾਂ ਨੂੰ ਕੋਈ ਝਿਜਕ ਨਹੀਂ ਹੈ। ਇਹ ਛੋਟੀ ਗੱਲ ਨਹੀਂ ਹੈ ਜਦੋਂ ਸੁਪਰੀਮ ਕੋਰਟ ਕਹਿੰਦੀ ਹੈ। ਖੈਰ, ਲੰਘੇ ਦਿਨੀ ਇੱਕ ਹੋਰ ਖਬਰ ਤੇ ਚਰਚਾ ਕਰਨੀ ਬਣਦੀ ਆ। ਉਹ ਇਹ ਹੈ ਕਿ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲਦੀਆਂ ਸੜੀ ਹੋਈ ਬਲੈਰੋ ਗੱਡੀ ਦੇ ਵਿੱਚ ਤੇ ਉਹਦੇ ਮਸਲੇ ਦੇ ਵਿੱਚ ਨਾਂ ਉੱਭਰ ਕੇ ਸਾਹਮਣੇ ਆਉਂਦਾ ਬਜਰੰਗ ਦਲ ਦੇ ਆਗੂ ਮੋਨੂ ਮਾਨੇਸਰ ਦਾ। ਤੇ ਹੁਣ ਉਸ ਵਰਤਾਰੇ ਦੇ ਵਿੱਚ ਖਬਰਾਂ ਤਾਂ ਇਹ ਵੀ ਆਈਆਂ ਕਿ ਕਈ ਜਥੇਬੰਦੀਆਂ ਜਿਨ੍ਹਾਂ ਦੇ ਵਿੱਚ ਹਿੰਦੂ ਜਥੇਬੰਦੀਆਂ ਵੀ ਨੇ, ਉਹਨਾਂ ਨੇ ਕਿਹਾ ਕਿ ਇਹ ਜਿਹੜੀ ਗਊ ਰੱਖਿਆ ਦੇ ਨਾਮ ਤੇ ਗੁੰਡਾਗਰਦੀ ਹੁੰਦੀ ਹੈ, ਇਹਦੇ ਤੇ ਠੱਲ ਪੈਣੀ ਚਾਹੀਦੀ ਹੈ। ਪਰ ਹੁਣ ਉਹਨਾਂ ਦੇ ਹੱਕ ਦੇ ਵਿੱਚ ਲੋਕਾਂ ਨੇ ਲਾਮਬੰਦੀ ਵੀ ਕੀਤੀ ਹੈ। ਸੋ ਕੁਝ ਦਿਨ ਪਹਿਲਾਂ ਕੀ ਹੋਇਆ ਸੀਗਾ ਕਿ ਰਾਜਸਥਾਨ ਦਾ ਇੱਕ ਭਰਤਪੁਰ ਜ਼ਿਲ੍ਹਾ ਵਾ ਜਿੱਥੋਂ ਗੋਪਾਲਗੜ੍ਹ ਪਿੰਡ ਦੇ ਦੋ ਵਿਅਕਤੀਆਂ ਜੁਨੈਦ ਤੇ ਨਾਸਰ ਨੂੰ ਅਗਵਾ ਕਰਕੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਤੇ ਬਾਅਦ ਦੇ ਵਿੱਚ ਹਰਿਆਣੇ ਦੇ ਭਿਵਾਨੀ ਜ਼ਿਲ੍ਹੇ ਦੇ ਵਿੱਚ ਅੱਗ ਨਾਲ ਸੜੀ ਜੀਪ ਦੇ ਵਿੱਚ ਉਹਨਾਂ ਦੇ ਝੁਲਸੇ ਸਰੀਰ ਮਿਲੇ ਸਨ। ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਇਹ ਦੋਸ਼ ਲਾਇਆ ਸੀਗਾ ਕਿ ਆਪਣੇ ਆਪ ਨੂੰ ਗਊ ਰੱਖਿਅਕਾਂ ਵਜੋਂ ਪੇਸ਼ ਕਰ ਰਹੇ ਅਪਰਾਧੀਆਂ ਨੇ ਜੁਨੈਦ ਤੇ ਨਾਸਰ ਦੀ ਹੱਤਿਆ ਕੀਤੀ ਹੈ।
ਇਸ ਮਸਲੇ ਦੇ ਵਿੱਚ ਬਜਰੰਗ ਦਲ ਦੇ ਆਗੂ ਮੋਨੂ ਮਾਨੇਸਰ ਦਾ ਨਾਂ ਉੱਭਰਿਆ। ਇਸ ਤੋਂ ਪਹਿਲਾਂ ਉਸ ਦਾ ਨਾਂ ਹਰਿਆਣੇ ਦੇ ਨੂੰਹ ਜ਼ਿਲ੍ਹੇ ਦੇ ਵਿੱਚ ਜਨਵਰੀ ਦੇ ਅਖੀਰਲੇ ਹਫ਼ਤੇ ਹੋਈ ਕੁੱਟਮਾਰ ਦੇ ਮਾਮਲੇ ਦੇ ਵਿੱਚ ਵੀ ਉੱਭਰਿਆ ਸੀ, ਜਿਸ ਵਿੱਚ ਵਾਰਸ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ। ਭਿਵਾਨੀ ਵਾਲੇ ਕੇਸ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਇੱਕ ਵਿਅਕਤੀ ਨੇ ਦੋਸ਼ ਲਾਇਆ ਕਿ ਬਜਰੰਗ ਦਲ ਦੇ ਕਾਰਕੁਨਾਂ ਨੇ ਜੁਨੈਦ ਅਤੇ ਨਾਸਰ ਨੂੰ ਪੁਲਿਸ ਨੂੰ ਸੌਂਪ ਦਿੱਤਾ ਸੀ, ਭਾਵੇਂ ਪੁਲਿਸ ਨੇ ਇਸ ਦੋਸ਼ ਨੂੰ ਗਲਤ ਤੇ ਬੇਬੁਨਿਆਦ ਦੱਸਿਆ। ਹੁਣ ਦੇਖੋ ਇੱਥੇ ਇਹ ਫਰਕ ਹੈ ਕਿ ਜਦੋਂ ਇਹਨਾਂ ਨੇ ਉਹਨਾਂ ਦੀ ਕੁੱਟਮਾਰ ਕੀਤੀ, ਜਿਹੜੀ ਅਸਲ ਉੱਥੋਂ ਦੀ ਗਰਾਊਂਡ ਦੀ ਸਥਿਤੀ ਹੈ, ਕੁੱਟਮਾਰ ਕਰਨ ਤੋਂ ਬਾਅਦ ਇਹ ਫਿਰੋਜ਼ਪੁਰ ਝਿੜਕਾਂ ਇੱਕ ਥਾਣਾ ਹੈ, ਉੱਥੇ ਲੈ ਗਏ ਇਹਨਾਂ ਦੋਨਾਂ ਜਣਿਆਂ ਨੂੰ, ਸਣੇ ਉਹਨਾਂ ਦੀ ਕਾਰ, ਸਣੇ ਜੀਪ, ਸਾਰਾ ਕੁਛ। ਪੁਲਿਸ ਕਹਿੰਦੀ ਤੁਸੀਂ ਇੱਥੇ ਨਾ ਰੱਖੋ, ਇਹਨਾਂ ਨੂੰ ਲੈ ਜਾਓ। ਹੁਣ ਜੇ ਉੱਥੇ ਹੀ ਪੁਲਿਸ ਨੇ ਡਿਊਟੀ ਕੀਤੀ ਹੁੰਦੀ ਤੇ ਇਹਨਾਂ ਨੂੰ ਚੱਕ ਕੇ ਮਾਰਿਆ ਹੁੰਦਾ ਹਵਾਲਾਤ ਦੇ ਅੰਦਰ ਤੇ ਉਹਨਾਂ ਨੂੰ ਕਰਾਇਆ ਹੁੰਦਾ ਹਸਪਤਾਲ ਦੇ ਵਿੱਚ ਭਰਤੀ, ਤਾਂ 2 ਜਾਨਾਂ ਬਚ ਸਕਦੀਆਂ ਸੀ। ਜਿੱਥੇ ਪੁਲਿਸ ਨੇ ਇਹਨਾਂ ਤੇ ਪਰਚੇ ਕੀਤੇ ਤੇ ਉੱਥੇ ਪੁਲਿਸ ਨੂੰ ਉਹ ਥਾਣੇ ਵਾਲਿਆਂ ਤੇ ਵੀ ਪਰਚਾ ਕਰਨਾ ਚਾਹੀਦਾ ਸੀ, ਰਾਜਸਥਾਨ ਪੁਲਿਸ ਨੂੰ। ਹੁਣ ਹਰਿਆਣੇ ਦੇ ਵਿੱਚ ਹੋ ਰਹੀਆਂ ਨੇ ਮਹਾਂਪੰਚਾਇਤਾਂ ਤੇ ਰਾਜਸਥਾਨ ਪੁਲਿਸ ਨੂੰ ਸ਼ਰੇਆਮ ਇਹ ਚੁਣੌਤੀ ਦਿੱਤੀ ਜਾ ਰਹੀ ਹੈ ਕਿ ਉਹਨਾਂ ਨੇ ਜੇ ਜੁਨੈਦ ਤੇ ਨਾਸਰ ਦੇ ਹੱਤਿਆਰਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ। ਇੱਥੋਂ ਤਾਂ ਸਪੀਕਰਾਂ ਦੇ ਵਿੱਚ ਅਨਾਉਂਸਮੈਂਟਾਂ ਵੀ ਹੋਈਆਂ ਕਿ ਪੁਲਿਸ ਆਊਗੀ ਤਾਂ ਆਪਦੇ ਪੈਰਾਂ ਤੇ, ਪਰ ਜਾਊਗੀ ਨਹੀਂ। ਮਹਾਂਪੰਚਾਇਤਾਂ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਵਿਰੁੱਧ ਹਿੰਸਾ ਕਰਨ ਦਾ ਸੱਦਾ ਵੀ ਸ਼ਰੇਆਮ ਦਿੱਤਾ ਜਾ ਰਿਹਾ ਹੈ। ਜਦੋਂ 2021 ਦੇ ਵਿੱਚ ਕਿਸਾਨ ਅੰਦੋਲਨ ਹੋਇਆ ਸੀ ਤਾਂ ਹਰਿਆਣੇ ਦੇ ਵਿੱਚ ਖਾਪ ਪੰਚਾਇਤਾਂ ਕਿਸਾਨ ਅੰਦੋਲਨ ਦੇ ਹੱਕ ਦੇ ਵਿੱਚ ਜੁੜੀਆਂ ਸਨ। ਇਸ ਤੋਂ ਇਹ ਆਸ ਬਣੀ ਸੀਗੀ ਕਿ ਸ਼ਾਇਦ ਹੁਣ ਰਵਾਇਤੀ ਸੰਸਥਾਵਾਂ ਜਮਹੂਰੀ ਪ੍ਰਕਿਰਿਆ ਦੇ ਵਿੱਚ ਯੋਗਦਾਨ ਪਾ ਸਕਦੀਆਂ। ਇਸ ਤੋਂ ਪਹਿਲਾਂ ਆਮ ਕਰਕੇ ਪੰਚਾਇਤਾਂ ਅੰਤਰਜਾਤੀ ਵਿਆਹਾਂ ਦੇ ਵਿਰੁੱਧ ਤੇ ਔਰਤਾਂ ਦੇ ਪਾਬੰਦੀਆਂ ਲਗਾਉਣ ਦੇ ਲਈ ਲਾਮਬੰਦ ਹੁੰਦੀਆਂ ਰਹੀਆਂ। ਹੁਣ ਮੁਸਲਿਮ ਭਾਈਚਾਰੇ ਵਿਰੁੱਧ ਜਿਹੜੀਆਂ ਹੋ ਰਹੀਆਂ ਮਹਾਂਪੰਚਾਇਤਾਂ, ਇਹਨਾਂ ਨੇ ਫਿਰਕਾ ਪ੍ਰਸਤੀ ਨੂੰ ਹਵਾ ਦੇਣੀ ਸ਼ੁਰੂ ਕਰ ਦਿੱਤੀ ਹੈ। ਇਹਦਾ ਅਸਰ ਇੰਨਾ ਕੁ ਪਿਆ ਕਿ ਹਰਿਆਣੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ 3-4 ਜ਼ਿਲ੍ਹਿਆਂ ਦੇ ਵਿੱਚ ਖਾਸ ਕਰਕੇ ਜਿਹੜੇ ਸੈਂਸਿਟਿਵ ਇਲਾਕੇ ਨੇ ਉੱਥੇ ਇੰਟਰਨੈਟ ਬੰਦ ਕਰਨਾ ਪਿਆ ਸੀ 2-3 ਦਿਨ ਤੋਂ। ਇਹ ਵਰਤਾਰਾ ਖਤਰਨਾਕ ਹੈ ਜੇਕਰ ਇਹ ਮਹਾਂਪੰਚਾਇਤਾਂ ਫਿਰਕਾਪ੍ਰਸਤੀ ਨੂੰ ਹਵਾ ਦੇਣਗੀਆਂ। ਕੇਂਦਰ ਅਤੇ ਹਰਿਆਣੇ ਦੇ ਵਿੱਚ ਸੱਤਾਧਾਰੀ ਪਾਰਟੀ ਕਈ ਸਾਲਾਂ ਤੋਂ ਭਾਈਚਾਰਕ ਦੁਫੇੜ ਨੂੰ ਵਧਾਉਣ ਦੀ ਸਿਆਸਤ ਕਰਕੇ ਵੋਟਾਂ ਲੈ ਰਹੀ ਹੈ। ਲੋਕਾਂ ਦੇ ਵਿੱਚ ਇਹ ਵੀ ਪ੍ਰਭਾਵ ਹੈ ਕਿ ਸੱਤਾਧਾਰੀ ਧਿਰ ਆਪਣੇ ਆਪ ਨੂੰ ਗਊ ਰੱਖਿਅਕਾਂ ਵਜੋਂ ਪੇਸ਼ ਕਰਨ ਵਾਲੇ ਕੱਟੜਪੰਥੀ ਤੱਤਾਂ ਨੂੰ ਸਿੱਧੇ ਤੇ ਅਸਿੱਧੇ ਰੂਪ ਦੇ ਵਿੱਚ ਉਤਸ਼ਾਹਿਤ ਕਰਦੀ ਹੈ। ਧਰਮ ਆਧਾਰ ਤੇ ਸਿਆਸਤ ਦੇਸ਼ ਲਈ ਚੰਗੀ ਨਹੀਂ ਹੈ, ਸਾਡੇ ਸਾਰੇ ਦੇਸ਼ ਨੂੰ ਇਹ ਖੇਰੂ ਕਰ ਸਕਦੀ ਹੈ। ਮੁਸਲਿਮ ਵਿਰੋਧੀ ਮਹਾਂਪੰਚਾਇਤਾਂ ਦੇ ਵਿੱਚ ਮੋਨੂ ਮਾਨੇਸਰ ਅਜਿਹੇ ਤੱਤਾਂ ਦਾ ਗੁਣਗਾਨ ਕੀਤਾ ਜਾ ਰਿਹਾ ਹੈ। ਪਲਵਲ ਦੇ ਵਿੱਚ ਇੱਕ ਮਹਾਂਪੰਚਾਇਤ ਹੋਈ ਸੀ ਜਿਹਦੇ ਵਿੱਚ ਕਿਹਾ ਗਿਆ ਸੀਗਾ ਕਿ ਉਸ ਨੇ ਗਊਆਂ ਦੀ ਰੱਖਿਆ ਕਰਨ ਦੇ ਲਈ ਜਹਾਦੀਆਂ ਦੀਆਂ ਗੋਲੀਆਂ ਦਾ ਸਾਹਮਣਾ ਕੀਤਾ। ਇਸ ਲਈ ਫਿਰਕੂ ਤੱਤਾਂ ਨੂੰ ਨਾ ਸਿਰਫ ਫਰਜ਼ੀ ਘਟਨਾਵਾਂ ਘੜ ਕੇ ਨਾਇਕ ਬਣਾਇਆ ਜਾ ਰਿਹਾ, ਸਗੋਂ ਪੁਲਿਸ ਤੰਤਰ ਨੂੰ ਵੀ ਚੁਣੌਤੀ ਦਿੱਤੀ ਜਾ ਰਹੀ ਹੈ। ਦੇਸ਼ ਦੇ ਕਈ ਸੂਬਿਆਂ ਦੇ ਵਿੱਚ ਧਰਮ ਦੀ ਰੱਖਿਆ ਦੇ ਨਾਂ ਤੇ ਪੁਲਿਸ ਨੂੰ ਚੁਣੌਤੀ ਦੇਣ ਦੀਆਂ ਜਿਹੜੀਆਂ ਸਿਆਸਤਾਂ ਇਹ ਦਿਨੋਂ ਦਿਨ ਵੱਧ ਰਹੀ ਹੈ ਤੇ ਲੋਕ ਦੋਸ਼ ਲਾ ਰਹੇ ਨੇ ਜਮਹੂਰੀ ਹੱਕਾਂ ਦੇ ਖੇਤਰ ਦੇ ਵਿੱਚ ਜਿਹੜੇ ਕੰਮ ਕਰਦੇ ਨੇ ਕਿ ਇਹ ਹਰਿਆਣੇ ਦੇ ਵਿੱਚ ਲਗਾਤਾਰ ਇਹਦੇ ਤੇ ਸਿਆਸਤ ਹੋ ਰਹੀ ਹੈ ਕਿ ਕਿਵੇਂ ਕੱਟੜਪੰਥੀ ਜਥੇਬੰਦੀਆਂ ਨੂੰ ਉਤਸ਼ਾਹਿਤ ਕੀਤਾ ਜਾਣਾ ਤੇ ਇਹਨਾਂ ਨੇ ਮੇਵਾਤ, ਹਰਿਆਣੇ ਤੇ ਰਾਜਸਥਾਨ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਫੈਲਿਆ ਉਹ ਇਲਾਕਾ ਜਿੱਥੇ ਮੁਸਲਮਾਨ ਭਾਈਚਾਰਾ ਰਹਿੰਦਾ ਉੱਥੇ ਦਹਿਸ਼ਤ ਫੈਲਾ ਰੱਖੀ ਹੈ। ਸੋ 2022 ਦੇ ਵਿੱਚ ਵੀ 9 ਜ਼ਿਲ੍ਹੇ ਦੇ ਵਿੱਚ ਬਜਰੰਗ ਦਲ ਤੇ ਹੋਰ ਕਈ ਜਥੇਬੰਦੀਆਂ ਨੇ ਮੰਗ ਕੀਤੀ ਸੀਗੀ ਕਿ ਇਹ ਜਿਹੜੀ ਗਊ ਰੱਖਿਆ ਦੇ ਨਾਲ ਸੰਬੰਧਿਤ ਜਿੰਨੇ ਵੀ ਕੇਸ ਆ ਉਹ ਹਿੰਦੂ ਭਾਈਚਾਰੇ ਦੇ ਵਿਅਕਤੀਆਂ ਦੇ ਵਿਰੁੱਧ ਸਾਰੇ ਕੇਸ ਰੱਦ ਕਰ ਦਿੱਤੇ ਜਾਣ। ਸੋ ਇੱਥੇ ਆਪਾਂ ਇਹ ਵੀ ਜ਼ਿਕਰ ਕਰ ਦਈਏ ਕਿ ਪਹਿਲੂ ਖਾਨ ਦਾ ਵੀ ਰਾਜਸਥਾਨ ਦੇ ਵਿੱਚ ਕਤਲ ਹੋਇਆ ਸੀਗਾ ਜਦੋਂ ਉਸ ਤੋਂ ਬਾਅਦ ਮੋਦੀ ਸਾਹਿਬ ਨੇ ਖੁਦ ਕਿਹਾ ਸੀਗਾ ਕਿ ਜਿਹੜੇ ਇਹ ਗੈਰ ਸਮਾਜਿਕ ਤੱਤ ਹੈ ਇਹ 80% ਉਹ ਲੋਕ ਨੇ ਜਿਹੜੇ ਰਾਤ ਨੂੰ ਕ੍ਰਾਈਮ ਕਰਦੇ ਨੇ ਤੇ ਦਿਨੇ ਇਹ ਗਊ ਰੱਖਿਅਕ ਬਣ ਜਾਂਦੇ ਨੇ। ਹੁਣ ਸਮਝੋ ਬਾਹਰ ਹੈ ਕਿ ਜਿਹੜੇ ਮੋਦੀ ਸਾਹਿਬ ਦਾ ਬਿਆਨ ਹੈ ਜਾਂ ਉਹਨਾਂ ਨੇ ਜਿਹੜੀ ਸਖਤੀ ਕਰਨ ਦੀ ਗੱਲ ਕਹੀ ਸੀ ਕਿ ਇਹ ਲੋਕ ਉਸ ਤੋਂ ਵੀ ਵੱਡੇ ਨੇ, ਇਹ ਇੱਕ ਵੱਡਾ ਤੇ ਅਹਿਮ ਸਵਾਲ ਹੈ। ਪਰ ਇਹਨਾਂ ਚੀਜ਼ਾਂ ਕਰਕੇ ਅੱਜ ਕੱਲ੍ਹ ਹਰਿਆਣੇ ਦੇ ਜਿਹੜੇ ਹਾਲਾਤ ਨੇ ਜਾਂ ਖਾਸ ਕਰਕੇ ਜਿਹੜੇ ਰਾਜਸਥਾਨ ਦੀ ਸਰਹੱਦ ਦੇ ਨਾਲ ਲੱਗਦੇ ਇਲਾਕੇ ਨੇ ਉੱਥੇ ਕਾਫੀ ਸੰਵੇਦਨਸ਼ੀਲ ਹਾਲਾਤ ਜਿਹੜੇ ਨੇ ਉਹ ਬਣੇ ਹੋਏ ਨੇ ਤੇ ਉਹਨਾਂ ਹਾਲਾਤਾਂ ਉੱਤੇ ਲਗਾਤਾਰ ਜਿਹੜੇ ਇਹ ਨਹੀਂ ਗਾ ਕਿ ਇਹੋ ਜਿਹੇ ਤਾਤੀ ਭਾਰੂ ਹੈ, ਲੋਕ ਉਹ ਵੀ ਹੈਗੇ ਨੇ ਰਾਜਸਥਾਨ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਜਿਹੜੇ ਇਸ ਕੱਟੜਤਾ ਦੇ ਵਿਰੁੱਧ ਆਪਣੀ ਗੱਲ ਰੱਖਦੇ ਨੇ ਤੇ ਉਹ ਲੋਕ ਵੀ ਐਕਟਿਵ ਨੇ। ਇਹ ਨਹੀਂ ਗਾ ਕਿ ਇਕੱਲਾ ਇਹਨਾਂ ਦਾ ਹੀ ਕੰਮ ਜਿਹੜਾ ਉਹ ਚੱਲੀ ਜਾਂਦਾ ਤੇ ਇਹਨਾਂ ਨੂੰ ਕੋਈ ਰੋਕਣ ਵਾਲਾ ਹੀ ਨਹੀਂ ਹੈ, ਇਹ ਗੱਲ ਬਿਲਕੁਲ ਨਹੀਂ ਹੈ। ਲੋਕ ਉਹ ਵੀ ਨੇ ਜਿਨ੍ਹਾਂ ਨੇ ਮੰਗ ਪੱਤਰ ਤੱਕ ਸੌਂਪੇ ਨੇ ਡੀਸੀ ਨੂੰ ਜਾਂ ਹੋਰ ਲੋਕਾਂ ਨੂੰ ਕਿ ਇਹ ਜਿਹੜੀ ਕੱਟੜਤਾ ਇਹ ਬੰਦ ਹੋਣੀ ਚਾਹੀਦੀ ਹੈ। ਸੋ ਅਗਲੀ ਖਬਰ ਦੇ ਵੱਲ ਵੱਧਦੇ ਹਾਂ ਆਪਾਂ, ਜਾਂਦੇ ਗੱਲ ਕਰਦੇ ਹਾਂ ਪੰਜਾਬ ਮੰਡੀ ਬੋਰਡ ਦੀ। ਕੇਂਦਰ ਸਰਕਾਰ ਵੱਲੋਂ ਦਿਹਾਤੀ ਵਿਕਾਸ ਫੰਡ ਦੇ ਵਿੱਚ ਪਾਏ ਅੜਿੱਕੇ ਕਰਕੇ ਪੰਜਾਬ ਮੰਡੀ ਬੋਰਡ 4 ਬੈਂਕਾਂ ਤੋਂ ਚੁੱਕੇ ਕਰਜ਼ੇ ਦੀ ਕਿਸ਼ਤ ਨਹੀਂ ਮੋੜ ਸਕਿਆ।
ਦਸੰਬਰ ਮਹੀਨੇ ਦੀ ਕਿਸ਼ਤ ਨਾ ਭਰਨ ਕਰਕੇ ਪੰਜਾਬ ਮੰਡੀ ਬੋਰਡ ਹੁਣ ਡਿਫਾਲਟਰ ਹੋ ਗਿਆ। ਇਹ ਵੀ ਪਤਾ ਲੱਗਿਆ ਕਿ ਪੰਜਾਬ ਮੰਡੀ ਬੋਰਡ ਨੇ ਹੁਣ ਪੰਜਾਬ ਸਰਕਾਰ ਦਾ ਬੂਹਾ ਖੜਕਾਇਆ ਤੇ ਵਿੱਤ ਵਿਭਾਗ ਤੋਂ ਕਰਜ਼ੇ ਦੀ ਕਿਸ਼ਤ ਤਾਰਨ ਵਾਸਤੇ ਰਾਸ਼ੀ ਦੀ ਮੰਗ ਕੀਤੀ ਹੈ। ਮੰਡੀ ਬੋਰਡ ਨੇ ਇਹ ਸਾਰਾ ਕਰਜ਼ਾ ਦਿਹਾਤੀ ਵਿਕਾਸ ਫੰਡਾਂ ਦੀ ਆਮਦਨ ਤੇ ਚੁੱਕਿਆ ਹੋਇਆ ਸੀ। ਅਸਲ ਦੇ ਵਿੱਚ ਚੱਕਰ ਕੀ ਹੈ ਕਿ ਪੰਜਾਬ ਦੇ ਵਿੱਚੋਂ ਕੇਂਦਰ ਖਰੀਦਦਾ ਸਾਲਾਨਾ 70,000 ਕਰੋੜ ਦੀ ਫਸਲ, ਤੇ ਇਸ ਫਸਲ ਤੇ ਪੰਜਾਬ ਨੂੰ ਪਹਿਲਾਂ ਮਿਲਦਾ ਸੀਗਾ 2.5% ਜਿਹੜਾ ਕਹਿ ਲਓ ਕਿ ਪ੍ਰਬੰਧਾਂ ਦਾ ਜਿਹੜਾ ਇੱਕ ਮੁਆਵਜ਼ਾ ਕਹਿ ਲਓ ਜਾਂ ਪ੍ਰਬੰਧਾਂ ਦੀ ਇਵਜ਼ ਦੇ ਵਿੱਚ ਪ੍ਰਬੰਧਕੀ ਖਰਚ ਕਹਿ ਸਕਦੇ ਆਪਾਂ ਉਹਨੂੰ, ਇਹ 2.5% ਸੀਗਾ। ਪਰ ਹੁਣ ਕੇਂਦਰ ਦੀ ਸਰਕਾਰ ਕਹਿੰਦੀ ਵੀ ਤੁਹਾਨੂੰ ਦੇਵਾਂਗੇ ਅਸੀਂ 1% ਤੇ ਇਹਦੇ ਨਾਲ ਪੰਜਾਬ ਨੂੰ ਸਾਲਾਨਾ ਘੱਟੋ ਘੱਟ 570 ਕਰੋੜ ਰੁਪਏ ਦਾ ਨੁਕਸਾਨ ਹੋਣਾ ਤੇ ਇਹ ਪੰਜਾਬ ਦੀਆਂ ਖਰੀਦ ਏਜੰਸੀਆਂ ਲਈ ਵੱਡਾ ਝਟਕਾ ਹੈ। ਤੇ ਜੇਕਰ ਇਸ ਤਰ੍ਹਾਂ ਜੇਕਰ ਗੌਰ ਕਰੀਏ ਤਾਂ ਪੰਜਾਬ ਨੂੰ ਤਕਰੀਬਨ 3200 ਕਰੋੜ ਰੁਪਏ ਦਾ ਕੁੱਲ ਨੁਕਸਾਨ ਆ ਜਿਹੜਾ ਪੰਜਾਬ ਨੂੰ ਝੱਲਣਾ ਪਊਗਾ। ਤੇ ਹੁਣ ਜਿਹੜੀ ਮੰਡੀ ਬੋਰਡ ਉੱਤੇ ਅਸਲ ਦੇ ਵਿੱਚ ਗਾਜ ਡਿੱਗੀ ਆ ਉਹ ਇਹ ਹੈ ਕਿ ਮੰਡੀ ਬੋਰਡ ਨੇ 12,800 ਕਿਲੋਮੀਟਰ ਲੰਮੀਆਂ ਸੜਕਾਂ ਦੀ ਮੁਰੰਮਤ ਕਰਨੀ ਹੈ ਤੇ ਜਿਹਦੇ ਲਈ ਉਹਨੂੰ ਘੱਟੋ ਘੱਟ 2,000 ਕਰੋੜ 1992 ਕਰੋੜ ਰੁਪਏ ਦੇ ਫੰਡਾਂ ਦੀ ਜ਼ਰੂਰਤ ਹੈ। ਪੰਜਾਬ ਸਰਕਾਰ ਦੇ ਲਈ ਇਹ ਵੱਡੀ ਚੁਣੌਤੀ ਹੈ। ਹਾਲਾਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੇਂਦਰੀ ਸ਼ਰਤ ਨੂੰ ਖਤਮ ਕਰਨ ਵਾਸਤੇ 6 ਜੂਨ 2022 ਨੂੰ ਕੈਬਨਿਟ ਮੀਟਿੰਗ ਦੇ ਵਿੱਚ ਪੰਜਾਬ ਦਿਹਾਤੀ ਵਿਕਾਸ ਐਕਟ ਸੋਧ ਬਿੱਲ ਨੂੰ ਪਾਸ ਕਰ ਦਿੱਤਾ ਸੀ ਅਤੇ ਵਿਧਾਨ ਸਭਾ ਨੇ ਇਸ ਨੂੰ ਐਕਟ ਬਣਾ ਦਿੱਤਾ ਸੀ। ਫਿਰ ਵੀ ਕੇਂਦਰ ਨੇ ਪੰਜਾਬ ਨੂੰ ਫੰਡ ਜਾਰੀ ਨਹੀਂ ਕੀਤੇ ਤੇ ਹੁਣ ਵੀ ਕੇਂਦਰ ਨੇ ਦਿਹਾਤੀ ਵਿਕਾਸ ਫੰਡਾਂ ਦੇ 3200 ਕਰੋੜ ਰੁਪਇਆ ਰੋਕਿਆ ਹੋਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਕਹਿ ਚੁੱਕੇ ਨੇ ਕਿ ਕੇਂਦਰੀ ਖੁਰਾਕ ਮੰਤਰੀ ਪੀਯੂਸ਼ ਗੋਇਲ ਦੇ ਨਾਲ ਕੁਝ ਅਰਸਾ ਪਹਿਲਾਂ ਮੁਲਾਕਾਤ ਕਰਕੇ ਫੰਡ ਰਿਲੀਜ਼ ਕਰਨ ਦੀ ਮੰਗ ਕੀਤੀ ਸੀ ਤੇ ਪਰ ਮੰਗ ਹਾਲੇ ਤੱਕ ਮੰਨੀ ਨਹੀਂ ਗਈ। ਹੁਣ ਫਿਰ ਉਹਨਾਂ ਨੇ ਇਸ ਗੱਲ ਤੋਂ ਜਾਣੂ ਕਰਵਾਇਆ ਕਿ ਸਾਡਾ ਜਿਹੜਾ ਮਹਿਕਮਾ ਹੈ ਉਹ ਡਿਫਾਲਟਰ ਹੋ ਗਿਆ ਤੇ ਅਸੀਂ ਕਿਸ਼ਤਾਂ ਨਹੀਂ ਤਾਰ ਸਕਦੇ ਤੇ ਤੁਸੀਂ ਇਹ ਰੁਪਈਆ ਜਿਹੜੇ ਪੈਸੇ ਆ ਉਹ ਰਿਲੀਜ਼ ਕਰੋ। 2019 ਦੇ ਵਿੱਚ ਮੰਡੀ ਬੋਰਡ ਨੇ ਸੈਂਟਰਲ ਬੈਂਕ, ਇੰਡੀਅਨ ਬੈਂਕ, ਬੈਂਕ ਆਫ ਇੰਡੀਆ ਤੇ ਕੈਨਰਾ ਬੈਂਕ ਤੋਂ 4650 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਸੀਗਾ। ਹੁਣ ਦੂਜੇ ਪਾਸੇ ਜਿਹੜੇ ਖੇਤੀ ਮੰਤਰੀ ਨੇ ਕੁਲਦੀਪ ਸਿੰਘ ਧਾਲੀਵਾਲ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕੇਂਦਰ ਸਰਕਾਰ ਜਾਣ-ਬੁੱਝ ਕੇ ਪੰਜਾਬ ਦੇ ਵਿਕਾਸ ਨੂੰ ਰੋਕਣ ਦੇ ਰਾਹ ਦੇ ਵਿੱਚ ਪਈ ਹੋਈ ਹੈ ਤੇ ਇਸੇ ਕਰਕੇ ਕੇਂਦਰ ਪੰਜਾਬ ਦਾ 3200 ਕਰੋੜ ਰੁਪਇਆ ਹਾਲੇ ਤੱਕ ਨਹੀਂ ਜਾਰੀ ਕਰ ਰਿਹਾ। ਉਹ ਕਹਿੰਦੇ ਕਿ ਅਸੀਂ ਲਿੰਕ ਸੜਕਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਤੇ ਅਸੀਂ ਕਹਿੰਦੇ ਕਿ ਕੇਂਦਰੀ ਖੁਰਾਕ ਮੰਤਰੀ ਤੋਂ ਮੁਲਾਕਾਤ ਦੇ ਲਈ ਸਮਾਂ ਮੰਗਿਆ ਤਾਂ ਜੋ ਇਹ ਕੇਂਦਰੀ ਫੰਡ ਰਿਲੀਜ਼ ਕਰਵਾਏ ਜਾ ਸਕਣ। ਸੋ ਇਸੇ ਕਰਕੇ ਹੁਣ ਪੰਜਾਬ ਸਰਕਾਰ ਵੀ ਕਾਫੀ ਸਰਗਰਮ ਹੈ ਇਸ ਮਸਲੇ ਦੇ ਵਿੱਚ। ਪਰ ਜੇਕਰ ਇਹ 3200 ਕਰੋੜ ਰੁਪਈਆ ਜਿਹੜਾ ਮਿਲਦਾ ਪੰਜਾਬ ਨੂੰ ਤਾਂ ਪੰਜਾਬ ਦਾ ਜਿਹੜਾ ਮੰਡੀ ਬੋਰਡ ਆ ਨਾਲੇ ਤਾਂ ਉਹ ਡਿਫਾਲਟਰ ਹੋਣ ਤੋਂ ਬਚੂਗਾ ਤੇ ਨਾਲ ਹੀ ਪੰਜਾਬ ਦੇ ਵਿੱਚ ਜਿਹੜਾ 12,800 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ ਕਰਨੀ ਹੈ ਮੰਡੀ ਬੋਰਡ ਨੇ ਉਹਦੇ ਵਾਸਤੇ ਵੀ ਜਿਹੜੀ ਉਹਨੂੰ ਰਕਮ ਚਾਹੀਦੀ ਹੈ ਉਹਦੀ ਭਰਪਾਈ ਹੋ ਜੂਗੀ। ਸੋ ਪੰਜਾਬ ਦੇ ਬਹੁਤ ਸਾਰੇ ਇਹੋ ਜਿਹੇ ਅਦਾਰੇ ਨੇ, ਆਉਣ ਵਾਲੇ ਦਿਨਾਂ ਦੇ ਵਿੱਚ ਇਸ ਬਾਬਤ ਵੀ ਪੰਜਾਬੀ ਰੇਡੀਓ USA ਤੇ ਕੋਈ ਨਾ ਕੋਈ ਰਿਪੋਰਟ ਜਿਹੜੀ ਉਹ ਸ਼ਾਇਆ ਕਰਾਂਗੇ, ਜਿਹੜੇ ਬੜੀ ਮੁਸ਼ਕਲ ਦੇ ਨਾਲ ਦਿਨ ਕੱਟੀਆਂ ਕਰ ਰਹੇ ਨੇ। ਮਤਲਬ ਉਹਨਾਂ ਦੀਆਂ ਦੇਣਦਾਰੀਆਂ ਵੀ ਓਨੀਆਂ ਕੁ ਨੇ ਤੇ ਉਹਨਾਂ ਦੇ ਜਿਹੜੇ ਉਹਨਾਂ ਨੇ ਜਿਹੜਾ ਉਹਨਾਂ ਨੂੰ ਰੈਵਨਿਊ ਜਨਰੇਟ ਹੁੰਦਾ ਜਾਂ ਉਹਨਾਂ ਨੂੰ ਜਿਹੜੇ ਪੈਸੇ ਮਿਲਦੇ ਨੇ ਉਹ ਵੀ ਓਨੇ ਕੁ ਨੇ ਕਿ ਹੁਣ ਉਹਨਾਂ ਦਾ ਬਸ ਵੇਲਾ ਹੀ ਪੂਰਾ ਹੋ ਰਿਹਾ। ਇਸੇ ਕਰਕੇ ਕਈ ਮਹਿਕਮਿਆਂ ਦੇ ਮੁਲਾਜ਼ਮ ਧਰਨੇ ਹੜਤਾਲਾਂ ਕਰਦੇ ਨੇ ਕਿਉਂਕਿ ਉਹਨਾਂ ਨੂੰ ਸਮੇਂ ਸਿਰ ਤਨਖਾਹ ਨਹੀਂ ਮਿਲਦੀ ਤੇ ਹੋਰ ਮੁਲਾਜ਼ਮ ਕਰੇ ਕੀ? ਬੰਦਾ ਤਨਖਾਹ ਵਾਸਤੇ ਹੀ ਕੰਮ ਕਰਦਾ ਨਾ, ਤੇ ਜੇਕਰ ਉਹ ਵੀ ਨਾ ਮਿਲੂ ਤੇ ਬੰਦਾ ਕਰੂ ਕੀ? ਸੋ ਇਹ ਹਾਲਾਤ ਨੇ। ਹੁਣ ਵੇਲਾ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅੱਜ ਗੱਲਬਾਤ ਹੋਊਗੀ ਟਰੱਕਿੰਗ ਦੇ ਬਾਰੇ। ਟਰੱਕਿੰਗ ਦੇ ਬਾਰੇ ਤੁਸੀਂ ਕੋਈ ਵੀ ਸਵਾਲ ਪੁੱਛਣਾ, ਕੋਈ ਵੀ ਸਲਾਹ ਕਰਨੀ ਹੈ ਤਾਂ ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।